ਅਮਰੀਕਾ। ਅੱਜ 4 ਮਾਰਚ ਦਿਨ ਹੈਗਾ ਜੀ ਵੀਰਵਾਰ, ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਚਲ ਟਰੱਕਿੰਗ, ਅਵਤਾਰ ਸਿੰਘ ਮੰਜਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਜੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ, ਘਰ ਖਰੀਦਣਾ ਵੇਚਣਾ ਹੋਵੇ ਉਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਜੈਂਡਰ ਮਾਰਗੇਜ ਰੀਅਲ ਐਸਟੇਟ ਵਾਲਿਆਂ ਨੂੰ। ਨੰਬਰ 559 905 2575 559 9052 575। ਅਤੇ ਨਾਲ ਹੀ ਜੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਉਹਨਾਂ ਦੇ ਨਾਲ ਕਾਂਟੈਕਟ ਕਰਨ ਦੇ ਲਈ ਨੰਬਰ 415 909 0503 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਰਮਨ ਜੀ, ਆਪਾਂ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ, ਅਤੇ ਉਸ ਤੋਂ ਪਹਿਲਾਂ ਕੁਛ ਕੁ ਜਿਹੜੀਆਂ ਅਹਿਮ ਖਬਰਾਂ ਜਿਹੜੀਆਂ ਚੱਲ ਰਹੀਆਂ ਆ ਉਸ ਦੇ ਬਾਰੇ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਜੇ ਉਹ ਪਾਉਂਦੇ ਜਾਈਏ। ਸੋ ਰਾਈਟ ਨਾਓ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਜਿਹੜਾ ਆ ਆਪਣੇ ਜਿਹੜੇ ਡਿਸੀਜਨ ਆ ਵੀ ਮਾਸਕ ਮੈਂਡੇਟਸ ਆ ਉਸ ਨੂੰ ਹਟਾ ਦਿੱਤਾ ਹੈ, ਰਿਸਟ੍ਰਿਕਸ਼ਨਸ ਜਿਹੜੀਆਂ ਉਹ ਹਟਾ ਦਿੱਤੀਆਂ ਆ, ਉਸ ਦਾ ਉਹਨਾਂ ਨੇ ਪੁਸ਼ਟੀ ਕੀਤੀ ਆ। ਉਸ ਦੇ ਲਈ ਆ ਕੇ ਜਿਹੜੇ ਉਹ ਕਹਿ ਰਹੇ ਆ ਵੀ ਬਿਲਕੁਲ ਇਹ ਠੀਕ ਮੈਂ ਕੀਤਾ ਆ। ਇਨਫੈਕਟ ਉਹਨਾਂ ਨੇ ਕਿਹਾ ਵੀ ਜਿਹੜੀਆਂ ਕੋਵਿਡ ਦੇ ਨੂੰ ਜਿਹੜਾ ਆ ਇਸ ਟਾਈਮ ਐਕਸਪੋਜ਼ ਹੋ ਰਹੇ ਨੇ ਜਿਹੜੇ ਟੈਕਸਨਸ, ਉਹ ਜਿਹੜੇ ਰਾਈਟ ਨਾਓ ਸਦਰਨ ਬਾਰਡਰ ਤੋਂ ਆ ਰਹੇ ਜਿਹੜੇ ਇਮੀਗਰੈਂਟਸ ਆ, ਜਿਹੜਾ ਕਿ ਬਾਈਡਨ ਪ੍ਰਸ਼ਾਸਨ ਰਿਲੀਜ਼ ਕਰ ਰਿਹਾ ਸਦਰਨ ਟੈਕਸਸ ਦੇ ਵਿੱਚ, ਉਹਨਾਂ ਕਰਕੇ ਉੱਥੇ ਕੋਵਿਡ ਜਿਹੜਾ ਆ ਉਹ ਫੈਲ ਰਿਹਾ ਹੈਗਾ ਆ। ਅਤੇ ਉਸ ਦੇ ਨਾਲ ਹੀ ਜਿਹੜਾ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦਾ ਇੱਕ ਪੁਰਾਣੇ ਜਿਹੜੇ ਇਨਸਾਨ ਜਿਹੜਾ ਸੀਗਾ ਅਰਲੀ ਮੈਨ ਵਾਲੇ ਜਿਹੜੇ ਆ ਉਹ ਥਿੰਕਿੰਗ ਨੂੰ ਲੈ ਕੇ ਜਿਹੜਾ ਉਹਨਾਂ ਨੇ ਆਖਿਆ, ਉਸ ਦੀ ਵੀ ਉਹਨਾਂ ਨੇ ਜਿਹੜੀ ਉਹ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਵੀ ਇਹ ਉਹਨਾਂ ਦਾ ਜਿਹੜਾ ਉਹ ਟੋਟਲੀ ਜਿਹੜਾ ਉਹ ਗਲਤ ਆ, ਅਤੇ ਉਹਨਾਂ ਨੇ ਕ੍ਰਿਟੀਸਾਈਜ਼ ਜਿਹੜਾ ਆ ਉਸ ਚੀਜ਼ ਦਾ ਕੀਤਾ ਹੈਗਾ ਆ। ਜਿਹੜੇ ਗ੍ਰੈਗ ਐਬਟ ਨੂੰ ਦੇਖਦੇ ਹੋਏ ਮਿਸੀਸਿਪੀ ਨੇ ਵੀ ਆਪਣੀਆਂ ਜਿਹੜੀਆਂ ਓਵਰਆਲ ਰਿਸਟ੍ਰਿਕਸ਼ਨ ਸੀਗੀਆਂ ਉਹਨਾਂ ਨੂੰ ਜਿਹੜਾ ਆ ਉਹ ਹਟਾ ਦਿੱਤਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇੱਧਰ ਕੀ ਬਣਦਾ ਆ। ਅਤੇ ਪੋਲਿਸੀਜ਼ ਜਿਹੜੀਆਂ ਰਾਈਟ ਨਾਓ ਰਮਨ ਸਿੰਘ ਜੀ ਵੀ ਦੇਖਦੇ ਹਾਂ ਕੀ ਬਣਦਾ ਹੈ। ਕੋਵਿਡ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਆ ਵੀ ਕਾਫੀ ਖਿੱਚੋਤਾਣ ਜਿਹੜੀ ਆ ਸੂਬਿਆਂ ਦੇ ਦਰਮਿਆਨ ਅਤੇ ਫੈਡਰਲ ਕੇਂਦਰ ਦੇ ਦਰਮਿਆਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਅਤੇ ਨਾਲ ਹੀ ਆਪਾਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਵੀ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੋਵੇ, ਕੋਈ ਵਿਚਾਰ ਹੋਣ ਕਿਸੇ ਉਸ ਦੇ ਨਾਲ ਸੰਬੰਧਿਤ, ਤਾਂ ਉਹ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਕਾਲ ਕਰਕੇ ਜਿਹੜੇ ਉਹ ਸ਼ੇਅਰ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082 72 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਟਰੱਕਿੰਗ ਦੇ ਬਾਰੇ ਕੋਈ ਸਵਾਲ ਆ ਜਾਂ ਗੱਲਬਾਤ ਆ ਉਹ ਤੁਸੀਂ ਸਾਂਝੀ ਜਿਹੜੀ ਉਹ ਕਰ ਸਕਦੇ ਆ। ਅਤੇ ਰਮਨ ਜੀ, ਉੱਦਾਂ ਜੇ ਟਰੱਕਿੰਗ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਸਾਬਕਾ ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਜਿਹੜੇ ਸਕੱਤਰ ਸੀਗੇ ਈਲਨ ਚਾਓ, ਉਹਨਾਂ ਦੇ ਨਾਲ ਸੰਬੰਧਿਤ ਗੱਲ ਕਰਦੇ ਜਾਈਏ ਤਾਂ ਕੱਲ੍ਹ ਇੱਕ ਨਵੀਂ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਆ, ਜਿਸ ਦੇ ਉੱਤੇ ਇਹਨਾਂ ਦੇ ਉੱਤੇ ਦੋਸ਼ ਲਾਏ ਗਏ ਆ ਆਫਿਸ ਆਫ ਇੰਸਪੈਕਟਰ ਜਨਰਲ ਰਿਪੋਰਟ ਦੇ ਤਹਿਤ ਵੀ ਇਹਨਾਂ ਨੇ ਆਪਣੀ ਜਿਹੜੀ ਪੋਜੀਸ਼ਨ ਦੀ ਇੱਕ ਹਿਸਾਬ ਦੇ ਨਾਲ ਦੁਰਵਰਤੋਂ ਕਰਦੇ ਹੋਏ DOT ਦੇ ਜਿਹੜੇ ਰੀਸੋਰਸਿਸ ਆ
ਜਿੱਦਾਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਵੀ ਥਾਣੇਦਾਰ ਅਤੇ ਹੋਰ ਜਿਹੜੇ ਵੱਡੇ ਅਹੁਦੇਦਾਰ ਹੁੰਦੇ ਆ, ਬਾਕੀ ਜਿਹੜੇ ਹੋਰ ਮੁਲਾਜ਼ਮਾਂ ਤੋਂ ਕੰਮ ਜਿਹੜੇ ਆਪਣੇ ਨਿੱਜੀ ਕਰਵਾਉਂਦੇ ਆ, ਕਹਿੰਦੇ ਵੀ ਪਰਸਨਲ ਐਰੈਂਡਸ, ਫੈਮਿਲੀ ਬਿਜ਼ਨਸ ਜਿਹੜੇ ਆ ਉਸ ਦੇ ਉੱਤੇ ਜਿਹੜੇ ਇਹਨਾਂ ਨੇ ਇਹ ਕੰਮ ਕਰਾਏ ਸੀ। ਸੋ ਇਹ ਹੁਣ ਇੰਸਪੈਕਟਰ ਜਨਰਲ ਨੇ ਇਹ ਜਿਹੜੀਆਂ ਆਪਣੀਆਂ ਫਾਈਂਡਿੰਗਸ ਆ ਉਹ ਜਸਟਿਸ ਡਿਪਾਰਟਮੈਂਟ ਨੂੰ ਜਿਹੜੀਆਂ ਉਹ ਘੱਲ ਦਿੱਤੀਆਂ ਆ। ਸੋ ਦੇਖਦੇ ਹਾਂ ਕੀ ਇਸ ਦੇ ਉੱਤੇ ਜਿਹੜਾ ਉਹ ਹੋਊਗਾ। ਇਹ ਵੀ ਦੱਸਦੇ ਜਾਈਏ ਇਲਨ ਚਾਓ ਇਸ ਲਈ ਵੀ ਜਿਹੜੇ ਵਿਵਾਦਾਂ ਦੇ ਘੇਰੇ ਦੇ ਵਿੱਚ ਅਕਸਰ ਕਿਤੇ ਨਾ ਕਿਤੇ ਰਹਿ ਜਾਂਦੇ ਆ ਜਾਂ ਚਰਚਾ ਉਹਨਾਂ ਉੱਤੇ ਜ਼ਿਆਦਾ ਹੁੰਦੀ ਆ। ਉਸ ਟਾਈਮ ਦੇ ਉੱਤੇ ਸੈਨੇਟ ਮੈਜੋਰਟੀ ਲੀਡਰ ਅਤੇ ਹੁਣ ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਦੇ ਇਹ ਵਾਈਫ ਹੈਗੇ ਨੇ ਅਤੇ 6 ਜਨਵਰੀ ਤੋਂ ਬਾਅਦ ਇਹ ਸਭ ਤੋਂ ਪਹਿਲੀ ਕੈਬਨਿਟ ਮੰਤਰੀ ਸੀਗੀ ਜਿਸ ਨੇ ਆਪਣਾ ਰੈਜ਼ੀਗਨੇਸ਼ਨ ਜਿਹੜਾ ਉਹ ਦੇ ਦਿੱਤਾ ਸੀਗਾ ਜਦੋਂ ਕੈਪੀਟਲ ਦੇ ਉੱਤੇ ਹਮਲਾ ਹੋਇਆ ਸੀਗਾ। ਬਿਲਕੁਲ ਜੀ, ਇਹ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਬਿਲਕੁਲ ਅੱਜ ਤਾਜ਼ੀ ਨਿਕਲ ਕੇ ਆਈ ਹੈ। ਸੋ ਰਿਪੋਰਟ ਦੇ ਉੱਤੇ ਆਫਟਰ ਜਿਹੜੇ ਫੈਕਟਸ ਆ ਬਾਹਰ ਆਉਣਗੇ ਦੇਖਿਆ ਜਾਊਗਾ ਕਿ ਇਹਦੇ ਉੱਤੇ ਡੀਟੇਲਸ ਹੈਗੀਆਂ। ਸੋ ਉਸ ਤੋਂ ਬਾਅਦ ਹੀ ਆਪਾਂ ਕੋਈ ਇੱਥੇ ਜ਼ਿਆਦਾ ਗੱਲਬਾਤ ਕਰ ਸਕਦੇ ਕਿ ਕੀ ਹੋਇਆ, ਕਿੱਦਾਂ ਕੀਤਾ। ਪਰ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਫੈਕਟ ਕਰਦੀਆਂ ਕਿ ਜਦੋਂ ਅਸੀਂ ਇੱਕ ਪਬਲਿਕ ਪੋਸਟ 'ਤੇ ਹੁੰਦੇ ਹਾਂ ਅਤੇ ਉਦੋਂ ਅਸੀਂ ਜੋ ਜਿੱਦਾਂ ਦੇ ਕੰਮ ਕਰਦੇ ਹਾਂ ਕਈ ਵਾਰੀ ਹੁੰਦਾ ਵੀ ਸਾਨੂੰ ਉਦੋਂ ਲੱਗਦਾ ਹੈ ਕਿ ਉਹ ਕੰਮ ਠੀਕ ਹੈਗੇ ਆ, ਪਰ ਅਲਟੀਮੇਟਲੀ ਜਿਹੜੀ ਦੂਜੀ ਪ੍ਰਸ਼ਾਸਨ ਜਿਹੜਾ ਦੂਸਰਾ ਆਉਂਦਾ ਆ ਉਹ ਆਲਵੇਜ਼ ਇਹਦੇ 'ਚ ਲੁੱਕ ਰਾਊਂਡ ਕਰਦਾ। ਸੋ ਵੇਟ ਐਂਡ ਵਾਚ ਵਾਲੀ ਪਾਲਿਸੀ ਹੈ ਜੀ ਇੱਥੇ ਹੋ ਰਿਹਾ। ਜੀ ਰਮਨ ਜੀ, ਸੋ ਬਿਲਕੁਲ ਇਹ ਦੇਖਦੇ ਹਾਂ ਵੀ ਇਹ ਕੋਈ ਕਾਰਵਾਈ ਇਸ ਦੇ ਉੱਤੇ ਕਰਦੇ ਆ ਜਾਂ ਨਹੀਂ ਕਰਦੇ। ਇਹ ਹੁਣ ਇਸ ਪ੍ਰਸ਼ਾਸਨ ਦੇ ਉੱਤੇ ਜਸਟਿਸ ਡਿਪਾਰਟਮੈਂਟ ਦੇ ਉੱਤੇ ਜਿਹੜਾ ਉਹ ਰਹੇਗਾ। ਇੱਦਾਂ ਦੀਆਂ ਜਿਹੜੀਆਂ ਕਾਫੀ ਜਿਹੜੀਆਂ ਦੋਸ਼ ਆ ਉਹ ਅਕਸਰ ਜਦੋਂ ਪ੍ਰਸ਼ਾਸਨ ਚੇਂਜ ਹੁੰਦੇ ਆ ਉਹ ਇੱਕ ਦੂਜੇ ਉੱਤੇ ਲਾਉਂਦੇ ਆ, ਪਰ ਇੰਸਪੈਕਟਰ ਜਨਰਲ ਨੇ ਇਹ ਜਿਹੜੀ ਰਿਪੋਰਟ ਆ ਇਸ ਵਾਰ ਪੇਸ਼ ਕੀਤੀ ਆ। ਅਤੇ ਆਪਾਂ ਟਰੱਕਿੰਗ ਦੇ ਬਾਰੇ ਵੀ ਜਿਹੜੀ ਆਪਾਂ ਗੱਲਬਾਤ ਆ ਉਸ ਨੂੰ ਜਿਹੜੀ ਉਹ ਸ਼ੁਰੂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਰਮਨ ਜੀ ਆਪਣੇ ਨਾਲ ਕੁਛ ਕਾਲਰ ਵੀ ਜੁੜੇ ਆ, ਉਹ ਵੀ ਉਹਨਾਂ ਦੇ ਨਾਲ ਜਿਹੜਾ ਉਹ ਸਵਾਲ ਜਿਹੜੇ ਉਹ ਪੁੱਛਣਾ ਚਾਹੁੰਦੇ ਨੇ। ਬਿਲਕੁਲ ਸਰੋਤਿਓ, ਤੁਸੀਂ ਵੀ ਟਰੱਕਿੰਗ ਦੇ ਨਾਲ ਸੰਬੰਧਿਤ ਜੇ ਸਵਾਲ ਹੋਣ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਅਤੇ ਆਪਣੇ ਨਾਲ ਇਸ ਮੌਕੇ ਜੁੜੇ ਹੋਏ ਨੇ ਮਨਜੋਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਐਵੇਂ ਹੈ ਟਰੱਕਿੰਗ ਦੇ ਰਿਲੇਟਡ, ਮਤਲਬ ਓਨਰ ਆਪਰੇਟਰਸ ਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਸ ਆ ਰਹੀਆਂ ਨੇ ਵੀ ਜਿੱਦਾਂ ਮੈਂ ਕਿਸੇ ਤੋਂ ਡਿਸਪੈਚ ਲੈਂਦਾ ਸੀ ਅਤੇ ਉਹਨੇ ਮਤਲਬ ਮੇਰੇ 2 ਮਹੀਨੇ ਦੇ ਪੈਸੇ ਮਾਰ ਲਏ ਨੇ ਅਤੇ ਮਤਲਬ ਉਹਦੇ ਲਈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕੀ ਕਰ ਸਕਦੇ ਹਾਂ। ਮਤਲਬ ਇਸ ਜੀ ਕਾਫੀ ਪ੍ਰੋਬਲਮ ਹੈ, ਮਤਲਬ ਆਪਣੀ ਕਮਿਊਨਿਟੀ 'ਚ ਕਾਫੀ ਲੋਕਾਂ ਨੂੰ ਮਤਲਬ ਡਰਾਈਵਰਾਂ ਨੂੰ ਪਤਾ ਨਹੀਂ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਆ। ਜੀ ਬਿਲਕੁਲ, ਇਹਦੇ ਵਿੱਚ ਦੇਖੋ ਇੱਕ ਗੱਲ ਹੈਗੀ ਆ ਕਿ ਜਿਹੜੀ ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਕਿ ਜਦੋਂ ਤੁਸੀਂ ਕਿਸੇ ਕੋਲੋਂ ਕੰਪਨੀ ਕੋਲੋਂ ਡਿਸਪੈਚ ਲੈਣੇ ਆ ਤੁਸੀਂ ਮੇਕ ਸ਼ੋਰ ਇੱਦਾਂ ਹੁੰਦਾ ਕਿ ਜਦੋਂ ਕੰਪਨੀ ਕੋਲ ਡਿਸਪੈਚ ਲਈ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਕਿ ਲੀਗਲ ਨਹੀਂ ਹੁੰਦੀ ਕਿ ਤੁਸੀਂ ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਕੋਲੋਂ ਡਿਸਪੈਚ ਲੈਂਦੀ ਆ ਅਤੇ ਉਹ ਡੈਫੀਨੇਟਲੀ ਡਬਲ ਬ੍ਰੋਕਰਿੰਗ ਹੋ ਜਾਂਦੀ ਆ, ਡਬਲ ਡਿਸਪੈਚ ਹੋ ਜਾਂਦੀ ਆ। ਔਰ ਇਹਦੇ ਵਿੱਚ ਨਾ ਸਿਰਫ ਕਿ ਪੈਸੇ ਮਰਨ ਦਾ ਆਸ਼ੰਕਾ ਬਣਿਆ ਰਹਿੰਦਾ, ਇਹਦੇ ਨਾਲ ਦੇ ਨਾਲ ਤੁਸੀਂ ਲੀਗਲ ਤਰੀਕੇ ਨਾਲ ਵੀ ਰਿਸਪੋਂਸੀਬਿਲਿਟੀ ਬਹੁਤ ਜ਼ਿਆਦਾ ਅਤੇ ਤੁਹਾਡੀ ਜਿਹੜੀ ਆ ਤੁਹਾਡੀ ਲਾਇਬਿਲਿਟੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਅਸੀਂ ਹਮੇਸ਼ਾ ਹਦਾਇਤ ਕਰਦੇ ਹਾਂ ਵੀ ਜਿੰਨਾ ਵੀ ਹੋ ਸਕਦਾ ਤੁਸੀਂ ਇਹ ਕੰਮ ਧਿਆਨ ਨਾਲ ਕਰੋ। ਜੇ ਕਿਸੇ ਕੋਲੋਂ ਤੁਸੀਂ ਇੱਦਾਂ ਲੋਨ ਵਗੈਰਾ ਲੈਣੇ ਹੈਗੇ ਆ ਅਤੇ ਆਪਣੀ ਟਾਈਮਲੀ ਪੇਮੈਂਟ ਜਿਹੜੀ ਆ 2 ਮਹੀਨੇ ਦੀ ਪੇਮੈਂਟ ਪਹਿਲੀ ਗੱਲ ਤਾਂ ਡਿਊ ਹੋਣੀ ਨਹੀਂ ਚਾਹੀਦੀ। ਤੁਹਾਨੂੰ ਜਿਹੜੀ 2 ਮਹੀਨੇ ਦੀ ਪੇਮੈਂਟ ਹੈ ਜਿਹੜੀ ਉਹ ਬਹੁਤ ਟੂ ਲੌਂਗ ਹੈਗਾ ਟੂ ਡਿਊ ਫॉर ਅ ਓਨਰ ਆਪਰੇਟਰ। ਸੋ ਇਹਦੇ ਲਈ ਤੁਸੀਂ ਮੈਨੂੰ ਆਫਲਾਈਨ ਕਾਲ ਕਰ ਸਕਦੇ ਹਾਂ ਅਤੇ ਆਫਲਾਈਨ ਕਾਲ ਕਰਕੇ ਆਪਾਂ ਉਹਦੇ ਬਾਰੇ ਗੱਲ ਕਰ ਸਕਦੇ ਹਾਂ ਕਿ ਕੀ ਕੀਤਾ ਜਾ ਸਕਦਾ। ਪਰ ਡੈਫੀਨੇਟਲੀ ਕਿਉਂਕਿ ਇੱਕ ਜਿਹੜੀ ਇਹ ਪ੍ਰੋਸੈਸ ਹੈਗਾ ਜਿਹੜਾ ਜਦੋਂ ਕੋਈ ਵੀ ਜਿਹੜੇ ਆ ਆਪਣੇ ਓਨਰ ਆਪਰੇਟਰ ਹੈਗੇ ਆ ਗੁੱਡ ਫੇਥ ਦੇ ਵਿੱਚ ਇੱਕ ਚੰਗੀ ਇੱਕ ਆਪਣੀ ਸਮਝਦਾਰੀ ਨਾਲ ਕੰਮ ਕਰਦੇ ਆ। ਪਰ ਕਈ ਜਿਹੜੀਆਂ ਟਰੱਕਿੰਗ ਕੰਪਨੀਜ਼ ਆ, ਕਿਉਂਕਿ ਜਿੰਨੀਆਂ ਵੀ ਇਸ ਵੇਲੇ ਟਰੱਕਿੰਗ ਕੰਪਨੀਜ਼ ਹੈਗੀਆਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੈਗਾ, ਪਰ ਬਹੁਤ ਜਿਹੜੀਆਂ ਟਰੱਕਿੰਗ ਕੰਪਨੀਜ਼ ਐਸੀਆਂ ਹੈਗੀਆਂ ਕਿ ਜਿਹੜੀਆਂ ਸਟਰਗਲ ਕਰ ਰਹੀਆਂ ਹੁੰਦੀਆਂ ਕਿਸੇ ਨਾ ਕਿਸੇ ਰੀਜ਼ਨ ਕਰਕੇ, ਅੰਦਰੂਨੀ ਸਟਰਗਲ ਉਹਨਾਂ ਦੀ ਚੱਲ ਰਹੀ ਹੁੰਦੀ ਆ। ਸੋ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕੰਪਨੀ ਕਿੱਦਾਂ ਦੀ ਸਟਰਗਲ ਕਰ ਰਹੀ ਹੈ ਅੰਦਰ। ਸੋ ਹੋ ਸਕਦਾ ਕਿ ਤੁਸੀਂ ਕੰਮ ਕਰ ਰਹੇ ਹੋ ਅਤੇ ਉਹ ਕੰਪਨੀ ਉਹੀ ਪੈਸੇ ਦੇ ਨਾਲ ਆਪਣੀ ਜਿਹੜੀ ਅੰਦਰਲੀ ਸਟਰਗਲ ਆ ਉਹਦੇ 'ਤੇ ਕੰਪਨੀ ਜਿਹੜੀ ਆ ਉਹ ਤੁਹਾਡੇ
ਤੁਹਾਡੇ ਪੈਸਿਆਂ ਤੇ ਉਹ ਆਪਣੇ ਆਪ ਨੂੰ ਬਚਾ ਰਹੀ ਹੋਵੇ। ਸੋ ਇਹ ਬਹੁਤ ਵੱਡੀ ਚੀਜ਼ ਹੈਗੀ ਆ, ਬਹੁਤ ਵੱਡਾ ਹੈਗਾ। ਭਰੋਸਾ ਕਰਦੇ ਆ ਸਾਰੇ ਜਣੇ, ਚੰਗੀ ਗੱਲ ਆ, ਭਰੋਸਾ ਕਰਨਾ ਚਾਹੀਦਾ, ਪਰ ਥੋੜ੍ਹਾ ਜਿਹਾ ਆਪਣੇ ਰਾਈਟਸ ਨੂੰ ਜਾਣੋ, ਥੋੜ੍ਹਾ ਜਿਹਾ ਆਪਣੇ ਇਹਨਾਂ ਚੀਜ਼ਾਂ ਨੂੰ ਜਾਣੋ ਕਿ ਤੁਸੀਂ ਤੁਹਾਡੇ ਕੀ ਰਾਈਟਸ ਹੈਗੇ ਆ। ਸੋ ਡੈਫੀਨੇਟਲੀ ਆਪਾਂ ਆਫ ਏਅਰ ਗੱਲ ਕਰਕੇ ਇਹਦੇ ਬਾਰੇ 'ਚ ਗੱਲ ਕਰਾਂਗੇ, ਪਰ ਜਿਹੜੇ ਵੀ ਇੱਦਾਂ ਕੰਮ ਕਰਦੇ ਹੈਗੇ ਆ, ਬਹੁਤ ਜ਼ਰੂਰੀ ਆ ਹਰ ਇੱਕ ਜਿਹੜਾ ਸੁਣਨ ਵਾਲਾ ਓਨਰ ਆਪਰੇਟਰ ਹੈਗਾ, ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੀ ਵੀ ਕੰਪਨੀ ਨਾਲ ਕੰਮ ਕਰਦੇ ਹੈਗੇ ਆ, ਬੜੇ ਡੀਟੇਲਡ ਉਹਦੇ ਬੈਕਗਰਾਊਂਡ ਬਾਰੇ, ਡੀਟੇਲ ਉਹਦੇ ਬਾਰੇ ਗੱਲ ਕਰੋ, ਤਾਂ ਕਿ ਤੁਹਾਨੂੰ ਉਹਦੀ ਆਪਰੇਸ਼ਨਸ ਦੀ ਸਮਝ ਆਵੇ। ਜਿਹੜਾ ਵੀ ਤੁਸੀਂ ਕੁਛ ਕਰਨਾ ਆ, ਪਲੀਜ਼ ਰਿਟਨ 'ਚ ਕਰਿਆ ਕਰੋ, ਰਿਟਨ ਦੇ ਵਿੱਚ ਅਗਲੇ ਕੋਲ ਸਿਗਨੇਚਰ ਲਓ, ਕਿੱਦਾਂ ਪੈਸੇ ਦੇਣੇ ਆ, ਕਿੱਦਾਂ ਕਰਨਾ ਆ। ਪਰ ਜੇ ਇੱਦਾਂ ਦੀਆਂ ਜਿਹੜੀਆਂ ਕਹਾਣੀਆਂ ਇਹ ਐਵਰੀ ਡੇ, ਪਤਾ ਨਹੀਂ ਸੈਵਰਲ ਲੋਕੀ ਕਾਲ ਕਰਦੇ ਆ ਕਿ ਸਾਡੇ ਨਾਲ ਇੱਦਾਂ ਹੋ ਗਿਆ, ਔਰ ਹਰ ਇੱਕ ਨੂੰ ਇਹ ਕਹੀਦਾ ਵੀ ਭਾਜੀ ਪਹਿਲਾਂ ਥੋੜ੍ਹਾ ਜਿਹਾ ਧਿਆਨ ਰੱਖੋ, ਪਰ ਜੇ ਹੋ ਗਿਆ ਤੇ ਉਹਦੇ ਲਈ ਫਿਰ ਜਿਹੜਾ ਨੈਕਸਟ ਸਟੈਪ ਹੈਗਾ ਉਹ ਫਿਰ ਆਪਾਂ ਡਿਸਕਸ ਕਰ ਸਕਦੇ ਹਾਂ। ਉਹਦੇ 'ਚ ਲੀਗਲ ਸਟੈਪ ਕੀ ਹੈਗਾ, ਰਿਪੋਰਟਿੰਗ ਹੈਗੀ ਆ, ਸੋ ਇਹ ਸਾਰਾ ਕੁਝ ਜਿਹੜਾ ਉਹਦੇ ਬਾਅਦ ਜਿਹੜਾ ਆਪਾਂ ਡਿਸਕਸ ਕਰ ਸਕਦੇ ਹਾਂ। ਜੀ ਥੈਂਕ ਯੂ ਜੀ। ਤੁਸੀਂ ਬਾਅਦ ਦੇ ਵਿੱਚ ਕਾਲ ਕਰਕੇ ਇਹਨਾਂ ਦਾ ਨੰਬਰ ਜਿਹੜਾ ਉਹ ਲੈ ਲਿਓ, ਫਿਰ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਜਿਹੜਾ ਉਹ ਕਰ ਦਾਂਗੇ ਅਤੇ ਤੁਸੀਂ ਗੱਲਬਾਤ ਕਰ ਲਿਓ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਕਾਲ ਕਰਕੇ ਜੇ ਕੋਈ ਸਵਾਲ ਟਰੱਕਿੰਗ ਦੇ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ 408-272-5200 ਦੇ ਉੱਤੇ। ਅਤੇ ਰਮਨ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਕੱਲ੍ਹ ਪਰਸੋਂ ਦਾ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ, ਉਸ ਨੇ ਕਾਫੀ ਜਿਹੜਾ ਧਿਆਨ ਜਿਹੜਾ ਆਕਰਸ਼ਿਤ ਕੀਤਾ ਹੈ ਪੂਰੇ ਹੀ ਮੁਲਕ ਦਾ। ਜਿਹੜੀ ਇਹ ਘਟਨਾ ਵਾਪਰੀ ਹੈ ਮੈਕਸੀਕੋ ਦੇ ਬਾਰਡਰ ਦੇ ਉੱਤੇ, ਜਿਸ ਦੇ ਵਿੱਚ ਇੱਕ ਟਰੱਕ ਦਾ ਜਿਹੜਾ ਐਕਸੀਡੈਂਟ ਇੱਕ SUV ਦੇ ਨਾਲ ਹੋਇਆ, ਜਿਸ SUV ਦੇ ਵਿੱਚ 25 ਲੋਕ ਜਿਹੜੇ ਉਹ ਸਵਾਰ ਸੀਗੇ। ਫੋਰਡ ਐਕਸਪੀਡੀਸ਼ਨ ਦੇ ਵਿੱਚ 9-10 ਬੰਦੇ ਤਾਂ ਬਹਿ ਜਾਂਦੇ ਆਰਾਮ ਦੇ ਨਾਲ, 25 ਬੰਦੇ ਜਿਹੜੇ ਉਹ ਸੀਗੇ। ਅਤੇ ਹੁਣ ਜਿਹੜੀਆਂ ਖਬਰਾਂ ਇਸ ਦੇ ਵਿੱਚ ਰਿਪੋਰਟਸ ਕਨਫਰਮ ਕਰ ਰਹੀਆਂ ਨੇ ਵੀ ਕਿਤੇ ਨਾ ਕਿਤੇ ਇਸ ਦੇ ਵਿੱਚ ਅਨਡਾਕੂਮੈਂਟਡ ਲੋਕੀ ਜਿਹੜੇ ਉਹ ਮੌਜੂਦ ਸੀਗੇ। ਅਤੇ ਇੱਕ ਵਾਰੀ ਫਿਰ ਹਿਊਮਨ ਸਮਗਲਿੰਗ ਨੂੰ ਲੈ ਕੇ ਚਰਚਾ ਜਿਹੜੀ ਉਹ ਛਿੜ ਗਈ ਆ ਇਸ ਬਾਰਡਰ ਦੇ ਉੱਤੇ, ਕਿਉਂਕਿ ਟਰੱਕ ਵੀ ਇਨਵੋਲਵ ਕਈ ਵਾਰੀ ਇਸ ਦੇ ਨਾਲ ਹਿਊਮਨ ਸਮਗਲਿੰਗ ਦੇ ਦੌਰਾਨ ਹੋ ਜਾਂਦੇ, ਪਰ ਇਸ ਵਾਰ ਐਕਸੀਡੈਂਟ ਹੋਇਆ ਆ। ਸੋ ਕਾਫੀ ਜਿਹੜੀ ਇਸ ਟਾਈਮ ਚਰਚਾ ਛਿੜੀ ਹੋਈ ਆ। ਬਿਲਕੁਲ ਜੀ, ਇਹ ਜਿਹੜੀ ਚੀਜ਼ ਹੈਗੀ ਆ ਇਸ ਵੇਲੇ ਬਹੁਤ ਹੀ ਪਹਿਲਾਂ ਤਾਂ ਦਰਦਨਾਕ ਹੈਗੀ ਆ। ਕੋਈ ਵੀ ਜਿਹੜੀ ਲਾਈਫ ਲਾਸ ਹੋਣਾ ਬਹੁਤ ਹੀ ਗਲਤ ਹੈਗਾ। ਜਿਹੜੇ ਕਿ ਉਹਦੇ ਵਿੱਚ 15 ਸਾਲ ਤੋਂ ਲੈ ਕੇ 53 ਸਾਲ ਤੱਕ ਦੇ ਜਿਹੜੇ ਲੋਕੀ ਸੀਗੇ ਜਿਨ੍ਹਾਂ ਦੀ ਡੈਥ ਹੋਈ ਆ, ਔਰ ਵੂਮਨ ਸੀ, ਮੈਨ ਸੀ। ਸੋ ਕੋਈ ਸਸਪੀਸ਼ਨ ਇਹ ਸੀਗਾ ਕਿ ਸ਼ਾਇਦ ਫਾਰਮ ਵਰਕਰ ਹੈਗੇ ਆ, ਜਾਂ ਇਹ, ਕਿਉਂਕਿ ਜੇ ਫਾਰਮ ਵਰਕਰ ਠੀਕ ਆ ਹੁੰਦੇ ਆ, ਫਾਰਮ ਵਰਕਰ ਦੀ ਜਿਹੜੀ ਗੱਡੀਆਂ ਹੈਗੀਆਂ, ਵੈਨਸ ਹੈਗੀਆਂ, ਉਹ ਵੀ ਐਕਚੁਅਲੀ ਜਿਹੜੀਆਂ DOT ਦੇ ਅੰਦਰ ਇੰਸਪੈਕਟ ਹੁੰਦੀਆਂ, DOT ਦੇ ਅੰਦਰ ਇਹ ਹੁੰਦਾ ਚੀਜ਼ਾਂ ਕਰ ਰਹੀਆਂ ਆ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹ ਜ਼ਰੂਰ, ਕਿਉਂਕਿ ਇਹ 25 ਬੰਦੇ ਜਿਹੜੇ ਵਿੱਚ ਬੈਠੇ ਸੀਗੇ, ਉਹ ਬਿਲਕੁਲ ਇਸ ਗੱਲ ਵੱਲ ਇਸ਼ਾਰਾ ਕਰਦੀ ਆ ਕਿ ਇਹ ਹਿਊਮਨ ਸਮਗਲਿੰਗ ਜਿਹੜੀ ਹੈਗੀ ਆ ਉਹ ਉਹਦੇ ਤਹਿਤ ਸੀਗਾ। ਔਰ ਜਿਹੜੇ ਸਰਕਮਸਟੈਂਸਿਸ ਸ਼ੋ ਕਰਦੇ ਆ, ਹੁਣ ਦੇਖੋ ਕਿੰਨੀਆਂ ਚੀਜ਼ਾਂ ਇਹ 'ਚ ਖੁੱਲ੍ਹ ਕੇ ਆ ਗਈਆਂ ਸਾਹਮਣੇ ਜਾਂ ਹੋ ਰਹੀਆਂ। ਐਂਡ ਇਹਦੇ ਵਿੱਚ ਦੇਖੋ ਜਿਹੜਾ ਟਰੱਕ ਹੈਗਾ, ਜੋ ਟਰੱਕ ਆਪਣੀ ਸੜਕ 'ਤੇ ਜਾ ਰਿਹਾ ਹੈਗਾ, ਜਿੱਦਾਂ ਦਾ ਉਹਨਾਂ ਦਾ ਸੀਨ ਦੇ ਹਿਸਾਬ ਨਾਲ ਦਿਖਦਾ ਆ ਕਿ ਸ਼ਾਇਦ ਜਿਹੜਾ ਫੋਰਡ ਐਕਸਪੀਡੀਸ਼ਨ ਹੈਗਾ ਉਹਨੇ ਸਟਾਪ ਸਾਈਨ ਮਿਸ ਕੀਤਾ ਜਾਂ ਸਟਾਪ ਕੀਤਾ ਜਾਂ ਨਹੀਂ ਕੀਤਾ, ਇਹ ਤਾਂ ਹੁਣ ਇਨਵੈਸਟੀਗੇਸ਼ਨ ਦੱਸੇਗੀ। ਪਰ ਹੁਣ ਟਰੱਕਿੰਗ ਕੰਪਨੀ ਵੀ ਇੱਕ ਇਨਵੈਸਟੀਗੇਸ਼ਨ ਦੇ ਘੇਰੇ 'ਚ ਆ ਗਈ ਹੈ। ਸੋ ਹੁਣ ਇਹੋ ਜਿਹੇ ਮੌਕੇ 'ਤੇ ਜਾ ਕੇ ਟਰੱਕਿੰਗ ਕੰਪਨੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਦੇਖਿਆ ਜਾਂਦਾ ਕਿ ਉਹ ਡਰਾਈਵਰ ਬਿਲਕੁਲ ਲੀਗਲੀ ਰਨ ਕਰ ਰਿਹਾ ਸੀਗਾ, ਉਹ ਡਰਾਈਵਰ ਦੀ ਕੋਈ ਪ੍ਰੋਬਲਮ ਤਾਂ ਨਹੀਂ ਸੀ, ਉਹ ਡਰਾਈਵਰ ਨੇ ਆਪਣਾ ਸਾਰਾ ਕੁਝ ਕੀਤਾ। ਉਹ ਕੰਪਨੀ 'ਚ ਡੀਟੇਲ ਇਨਵੈਸਟੀਗੇਸ਼ਨ ਹੋਣੀ ਆ ਹੁਣ। ਸੋ ਇਹਨਾਂ ਚੀਜ਼ਾਂ ਉੱਤੇ ਅਸੀਂ ਜ਼ੋਰ ਦਿੰਦੇ ਹਾਂ ਕਿ ਜਦੋਂ ਇੱਦਾਂ ਦੇ ਹਾਦਸੇ ਵਾਪਰ ਜਾਂਦੇ ਆ, ਉਦੋਂ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਖੜੀਆਂ ਹੁੰਦੀਆਂ ਆ, ਉਦੋਂ ਪ੍ਰੋਬਲਮਸ ਸਾਰੀਆਂ ਜਿਹੜੀਆਂ ਸਾਹਮਣੇ ਆਉਂਦੀਆਂ। ਸੋ ਇੱਕ ਬੰਨੇ ਤਾਂ ਦੇਖੋ ਇੰਨੀ ਹਿਊਮਨ ਜਿਹੜੀ ਲਾਈਫ ਦਾ ਲਾਸ ਹੋਇਆ, ਉਹ ਇੱਕ ਬਹੁਤ ਵੱਡੀ ਟ੍ਰੈਜਡੀ ਹੈਗੀ ਆ। ਚਾਹੇ ਉਹ ਫਾਰਮ ਵਰਕਰ ਸੀਗੇ, ਚਾਹੇ ਉਹ ਇਲੀਗਲ ਵਰਕਰਸ ਇਮੀਗ੍ਰੈਂਟ ਸੀਗੇ, ਕੋਈ ਵੀ ਸੀਗਾ, ਪਰ ਜਿਹੜੀ ਗੱਲ ਹੋਈ ਆ ਉਹ ਬਹੁਤ ਮਾੜੀ ਹੋਈ ਆ। ਪਰ ਇਹ ਸਾਰੀਆਂ ਗੱਲਾਂ ਦੇ ਵਿੱਚ ਇਹ ਗੱਲ ਉੱਭਰ ਕੇ ਆਉਂਦੀ ਆ ਕਿ ਸਾਡੇ ਟਰੱਕਿੰਗ ਜਿਹੜੀ ਇੰਡਸਟਰੀ ਹੈਗੀ ਆ
ਉਹਦੇ ਲਈ ਵੀ ਇਹ ਬਹੁਤ ਜ਼ਰੂਰੀ ਹੈਗਾ ਕਿ ਜਦੋਂ ਤੁਸੀਂ ਬਾਰਡਰ ਤੇ ਹੁੰਦੇ ਆ ਜਾਂ ਜੇ ਤੁਸੀਂ ਬਾਰਡਰ ਤੇ ਕਿਉਂਕਿ ਅੱਜ ਕੱਲ ਯੂਮਾ, ਨਗਾਲਸ, ਲੋਰੀਡੋ, ਮੈਕੈਲਨ ਇਹ ਸਾਰੇ ਏਰੀਏ ਬਹੁਤ ਹੌਟ ਹੈਗੇ ਆ ਇਸ ਲਈ ਕਿਉਂਕਿ ਬਹੁਤ ਪ੍ਰੋਡਿਊਸ ਉੱਧਰੋਂ ਆ ਰਿਹਾ ਹੈਗਾ। ਤੇ ਪਲੀਜ਼ ਜਦੋਂ ਉਸ ਇਲਾਕੇ 'ਚ ਹੁੰਦੇ ਆ ਧਿਆਨ ਰੱਖਿਆ ਕਰੋ। ਅੱਜ ਕੱਲ ਟਰੱਕਾਂ ਦੇ ਪਿੱਛੇ, ਟਰੱਕਾਂ ਦੇ ਉੱਤੇ ਛਾਤੇ ਤੁਹਾਡੇ ਜਗ੍ਹਾ ਬਣੀ ਹੁੰਦੀ ਆ, ਉੱਥੇ ਕਈ ਵਾਰੀ ਇਲੀਗਲ ਇਮੀਗ੍ਰੈਂਟਸ ਜਿਹੜੇ ਆ ਉਹ ਵਿੱਚ ਵੜ ਜਾਂਦੇ ਆ। ਸੋ ਬਹੁਤ ਧਿਆਨ ਦੇ ਨਾਲ ਚੱਲੋ, ਬਹੁਤ ਧਿਆਨ ਦੇ ਨਾਲ ਆਪਣਾ ਸਰਾਊਂਡਿੰਗ ਦੇਖ ਕੇ ਚੱਲੋ। ਰਾਤ ਨੂੰ ਕਿੱਥੇ ਪਾਰਕ ਕਰ ਰਹੇ ਆ ਉਹ ਧਿਆਨ ਰੱਖੋ। ਆਪਣਾ ਡੀਟੇਲ ਜਿਹੜਾ ਹੈ ਟਰੱਕ ਦੇ ਆਲੇ ਦੁਆਲੇ ਜ਼ਰੂਰ ਚੈੱਕ ਕਰੋ। ਜੀ ਜੀ ਬਿਲਕੁਲ। ਪਹਿਲੋਂ ਵੀ ਰਮਨ ਜੀ ਇੱਦਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ, ਕਈ ਜਾਣਬੁੱਝ ਕੇ ਇਸ ਤਰੀਕੇ ਦੇ ਨਾਲ ਹਿਊਮਨ ਸਮਗਲਿੰਗ ਕਰਦੇ ਜਿਹੜੇ ਉਹ ਫੜੇ ਵੀ ਗਏ। ਅਤੇ ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ ਜਿਹਨੂੰ ਪਤਾ ਹੀ ਨਾ ਹੋਵੇ, ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਬਾਰਡਰ ਦੇ ਉੱਤੋਂ ਆਉਂਦੇ ਜਾਂਦੇ ਨੇ ਬਹੁਤ ਜ਼ਿਆਦਾ ਟਰੱਕ, ਵੀ ਟਰੱਕਰਸ, ਟ੍ਰੇਲਰਸ ਦਾ ਇਹ ਸਾਰਿਆਂ ਦਾ ਜਿਹੜਾ ਉਹ ਧਿਆਨ ਦੇਣ ਕਿਉਂਕਿ ਇਨ ਦੀ ਐਂਡ ਬਾਅਦ ਦੇ ਵਿੱਚ ਜੇ ਕਿਤੇ ਕੋਈ ਚਾਹੇ ਤੁਹਾਡੇ ਪੁੱਛੇ ਬਗੈਰ ਹੀ ਕੋਈ ਉਹਦੇ ਵਿੱਚ ਵੜ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਆ, ਜੇ ਅਧਿਕਾਰੀਆਂ ਦੇ ਦੁਆਰਾ ਫੜੇ ਜਾਂਦੇ ਹੋ ਤਾਂ ਫਿਰ ਉਹ ਕਾਫੀ ਜ਼ਿਆਦਾ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਜਿਹੜਾ ਉਹ ਬਣ ਸਕਦਾ ਆ। ਕਾਫੀ ਦੋਸ਼ ਤੱਕ ਵੀ ਜਿਹੜੇ ਆ ਕਈਆਂ ਦੇ ਉੱਤੇ ਜਿਹੜੇ ਹਿਸਾਬ ਦੇ ਨਾਲ ਲੱਗ ਜਾਂਦੇ ਨੇ। ਨਹੀਂ ਬਿਲਕੁਲ। ਹੁਣ ਜਿਹੜਾ ਆਪਣਾ ਲਾਸਟ ਵੀਕ ਵੀ ਆਪਾਂ ਗੱਲ ਕੀਤੀ ਸੀ, ਗੱਲ ਕਰ ਰਹੇ ਹਾਂ ਜਿਹੜੀ ਆਪਣੀ ਈਸਟ ਕੋਸਟ ਦੇ ਉੱਤੇ 7 ਮੋਟਰਸਾਈਕਲਸ ਦਾ ਐਕਸੀਡੈਂਟ ਹੋਇਆ ਸੀਗਾ। ਔਰ ਉਹ ਜਿਹੜੀ ਕੰਪਨੀ ਹੈਗੀ ਆ ਉਹਦੇ ਓਨਰਸ ਦੇ ਖਿਲਾਫ ਹੁਣ ਲੌਗ ਬੁੱਕ ਜਿਹੜੀਆਂ ਐਡੀਟਿੰਗ ਦੀ ਜਿਹੜਾ ਉਹ ਫੈਡਰਲ ਕੇਸ ਹੋ ਗਿਆ 2 ਭਰਾਵਾਂ ਦੇ ਖਿਲਾਫ। ਤੇ ਉਹ ਜਿਹੜੀ ਚੀਜ਼ ਹੈ ਇਨਵੈਸਟੀਗੇਸ਼ਨ, ਹੁਣ ਡਰਾਈਵਰ ਵੀ ਵਿੱਚ ਉਹਦੇ ਫਾਲਟ 'ਚ ਆ, ਓਨਰ ਵੀ, ਦੋਨੋਂ ਫਾਲਟ 'ਚ ਆ ਗਏ। ਸੋ ਹੁਣ ਜਿਹੜੀ ਉਹਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਆ, ਸਜ਼ਾਵਾਂ ਹੋਣੀਆਂ, ਉਹ ਮੇਰੇ ਖਿਆਲ ਵਰਥ ਨਹੀਂ ਹੈਗੀਆਂ ਤੁਹਾਡੇ ਲਈ ਕਿ ਜੇ ਕੋਈ ਬੰਦਾ ਇੱਦਾਂ ਕਰਦਾ। ਬਿਲਕੁਲ ਬਿਲਕੁਲ ਸਹੀ ਗੱਲ ਆ। ਜੀ ਜੀ। ਅਤੇ ਅਗਲੇ ਆਪਾਂ ਜਿਹੜੇ ਕਾਲਰ ਆਪਣੇ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਓਂਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀਗਾ, ਜਿਹੜੇ ਆ ਵੀਰ ਨੇ ਹੁਣੇ ਕਾਲ ਕੀਤੀ ਆ ਕਿ ਮੇਰੇ ਪੈਸੇ ਮੇਰੇ 2 ਮਹੀਨਿਆਂ ਦੇ। ਭਾਜੀ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਭਾਜੀ ਨੂੰ ਉਹਦਾ ਨਾਮ ਨਸ਼ਰ ਕਰਨਾ ਚਾਹੀਦਾ ਜੀ ਬਾਈ ਏਅਰ ਦੇ ਉੱਤੇ, ਤਾਂ ਕਿ ਅਗਾਂਹ ਤੋਂ ਕੋਈ ਹੋਰ ਵੀ ਨਾ ਫਸੇ ਤਾਂ ਨਾਲੇ ਪਤਾ ਲੱਗੇ ਜੀ ਵੀ ਏਅਰ ਦੇ ਉੱਤੇ ਉਹਦਾ ਨਾਮ ਹੋਣਾ ਚਾਹੀਦਾ। ਤਕਰੀਬਨ ਇਸ ਵੇਲੇ ਬਹੁਤ ਜ਼ਿਆਦਾ ਆਪਣੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਨੇ, ਚਾਹੇ ਓਨਰ ਆਪਰੇਟਰ ਨੇ ਚਾਹੇ ਡਰਾਈਵਰ ਨੂੰ ਇਸ ਵੇਲੇ ਤੁਹਾਡਾ ਰੇਡੀਓ ਸੁਣ ਰਹੇ ਆ, ਉਹਦੇ ਬਾਰੇ ਪਤਾ ਲੱਗੇਗਾ ਜੀ। ਅੱਗੇ ਤੋਂ ਕੰਨ ਹੋਣਗੇ ਦੂਸਰਿਆਂ ਨੂੰ ਵੀ ਉਹਦੇ ਲੋਡ ਚੱਕਣ ਤੋਂ, ਤਾਂ ਨਾਲੇ ਉਹਨੂੰ ਵੀ ਪਤਾ ਲੱਗੂਗਾ ਕਿ ਮੇਰਾ ਨਾਂ ਏਅਰ ਦੇ ਉੱਤੇ ਆਏਗਾ ਤੇ ਪੈਸੇ ਮਾਰਨ ਤੋਂ ਪਹਿਲਾਂ ਉਹ ਵੀ ਸੋਚੇਗਾ ਜੀ। ਹਾਂਜੀ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਸੀਗਾ ਜੀ। ਜੀ ਨਹੀਂ ਵੀਰ ਜੀ, ਗੱਲ ਤੁਹਾਡੀ ਨਾਲ ਕੁਛ ਕੁ ਹੱਦ ਤੱਕ ਤਾਂ ਸਹਿਮਤ ਹਾਂ। ਹੁਣ ਗੱਲ ਇਹ ਨਾ ਵੀ ਜੇ ਆਪਾਂ ਕਿਸੇ ਦਾ ਨਾਮ ਲੈ ਦਿੰਦੇ ਹਾਂ, ਜੇ ਬਾਅਦ ਦੇ ਵਿੱਚ ਹੋਵੇ ਵੀ ਕਿਸੇ ਨੂੰ ਗੁੱਸਾ ਸੀਗਾ ਇੱਕ ਦੂਜੇ ਦੇ ਉੱਤੇ ਤੇ ਗੱਲ ਜਿਹੜੀ ਉਹ ਕੋਈ ਹੋਰ ਬਾਅਦ 'ਚ ਨਿਕਲੇ, ਸੋ ਆਈ ਥਿੰਕ ਕਿਸੇ ਦੇ ਉੱਤੇ ਦੋਸ਼ ਲਾਉਣ ਤੋਂ ਪਹਿਲਾਂ ਤੁਹਾਡੇ ਕੋਲ ਸਬੂਤ ਹੋਣੇ ਜਿਹੜੇ ਆ ਉਹ ਜ਼ਰੂਰੀ ਆ। ਅਸੀਂ ਕਿਸੇ ਦੀ ਆਵਾਜ਼ ਨੂੰ ਤਾਂ ਨਹੀਂ ਨੱਪਦੇ, ਨਾ ਹੀ ਅਸੀਂ ਨੱਪਣਾ ਆ। ਤੁਸੀਂ ਆਪਣੀ ਗੱਲ ਜਿਹੜਾ ਉਹ ਰੱਖ ਸਕਦੇ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਇਹ ਆ ਵੀ ਬਾਅਦ ਦੇ ਵਿੱਚ ਜਿਹੜੇ ਦੋਸ਼ ਲਾ ਰਹੇ ਉਸ ਤੁਹਾਨੂੰ ਜਿਹੜੇ ਉਹ ਜਿਹੜੇ ਸਾਬਤ ਵੀ ਕਰਨੇ ਪੈਣੇ ਆ। ਸੋ ਜੇ ਉਹ ਨਾ ਸਾਬਤ ਕਰ ਸਕੇ ਤਾਂ ਫਿਰ ਅਗਲਾ ਬੰਦਾ ਆ ਉਹਦੇ ਕੋਲ ਵੀ ਅਖਤਿਆਰ ਜਿਹੜੇ ਰਹਿੰਦੇ ਆ। ਸੋ ਬਿਫੋਰ ਯੂ ਸੇ ਸਮਥਿੰਗ, ਬਿਫੋਰ ਤੁਸੀਂ ਕਿਸੇ ਦੇ ਉੱਤੇ ਐਲੀਗੇਸ਼ਨ ਜਿਹੜੀ ਇੱਦਾਂ ਲਾ ਰਹੇ ਹੋ, ਖਾਸ ਕਰਕੇ ਜਦੋਂ ਇੱਦਾਂ ਦੇ ਮਾਮਲੇ ਹੁੰਦੇ ਆ, ਮੇਕ ਸ਼ੋਰ ਕਰੋ ਵੀ ਤੁਹਾਡੇ ਕੋਲ ਉਹਨਾਂ ਲੋਕਾਂ ਦੇ ਕੋਲ ਜਿਹੜੇ ਪੂਰੇ ਸਬੂਤ ਹੋਣ। ਕਿਉਂਕਿ ਜਿੱਦਾਂ ਹੁਣ ਰਮਨ ਹੋਣਾ ਨੇ ਦੱਸਿਆ ਵੀ ਉਹ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਿਛਲੀਆਂ ਤੁਹਾਡੀਆਂ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਫਰੋਲਣੀਆਂ ਆ। ਸੋ ਇਹ ਮੇਕ ਸ਼ੋਰ ਕਰੋ ਵੀ ਤੁਸੀਂ ਠੀਕ ਚੱਲਦੇ ਆ ਰਹੇ ਸੀ, ਠੀਕ ਹੈਗੇ ਆ, ਤੇ ਇਹ ਚੀਜ਼ਾਂ ਨੂੰ ਜਿਹੜਾ ਉਹ ਤੁਸੀਂ ਸਾਬਤ ਕਰ ਸਕੋ। ਇਹ ਜ਼ਰੂਰੀ ਚੀਜ਼ ਹੈਗੀ ਹੈ। ਐਲੀਗੇਸ਼ਨ ਲਾਉਣੀ ਸੌਖੀ ਆ, ਸਾਬਤ ਕਰਨੀ ਗੱਲ ਹੁੰਦੀ ਹੈ ਬਾਅਦ 'ਚ। ਬਿਲਕੁਲ ਰਾਜ ਕਰਨ, ਇਹ ਜਿਹੜੀ ਗੱਲ ਹੈ ਨਾ ਕਿ ਮੈਂ ਭਾਈ ਸਾਹਿਬ ਨਾਲ ਜਿਹੜੀ ਗੱਲ ਕੀਤੀ ਹੈ ਕਿ ਉਹਦਾ ਨਾਂ ਨਸ਼ਰ ਕਰਨ, ਜਿਹਦਾ ਜਿੰਨੀ ਦੇਰ ਤੱਕ ਦੋਨੋਂ ਪਾਸੇ ਦੋਨੋਂ ਸਾਈਡ ਨਹੀਂ ਸੁਣੀਆਂ ਉਨੀ ਦੇਰ ਤੱਕ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਹੈਗੇ। ਔਰ ਜੇ ਸੁਣ ਕੇ ਵੀ ਤੁਸੀਂ ਇਸ ਪੋਜੀਸ਼ਨ 'ਚ ਨਹੀਂ ਹੈਗੇ ਕਿ ਤੁਸੀਂ ਜੱਜਮੈਂਟ ਦੇਣ ਦੀ ਪੋਜੀਸ਼ਨ 'ਚ ਨਹੀਂ ਹੈਗੇ, ਤੁਸੀਂ ਉਸ ਪੋਜੀਸ਼ਨ 'ਤੇ ਨਹੀਂ ਹੈਗੇ ਕਿ ਤੁਸੀਂ ਕਿਸੇ ਨੂੰ ਜੱਜ ਕਰ ਸਕੋ। ਸੋ ਉਹਦੇ ਲਈ ਕੋਰਟਸ ਬਣੀਆਂ ਹੈਗੀਆਂ। ਸੋ ਸਾਡਾ ਮਕਸਦ ਹੈਗਾ ਕਿ ਜਿਹੜਾ ਵੀ ਕੋਈ ਪ੍ਰੋਬਲਮ ਹੈਗੀ, ਜਿਹੜਾ ਵੀ ਕੋਈ ਇਸ਼ੂ ਹੈਗਾ, ਉਹਨਾਂ ਨੂੰ ਸਹੀ ਰਾਹ 'ਤੇ ਪਾਉਣਾ, ਨਾ ਕਿ ਉਹਨਾਂ ਨੂੰ ਗਲਤ ਜਿਹੜੀ ਆ ਉਹ ਡਿਸੀਜਨ ਦੇਣਾ ਜਾਂ ਗਲਤ ਚੀਜ਼ ਦੇ ਵਿੱਚ ਆਪਾਂ ਹਿੱਸਾ ਲੈਣਾ। ਹਾਂ ਡੈਫੀਨੇਟਲੀ ਪ੍ਰੋਬਲਮ ਹੈਗੀ ਆ, ਪਰ ਪ੍ਰੋਬਲਮ ਕਿਉਂ ਹੋਈ ਆ, ਪ੍ਰੋਬਲਮ ਦੀ ਰੂਟ ਕਾਜ਼ ਕੀ ਆ, ਪ੍ਰੋਬਲਮ ਦੀ ਜੜ ਕੀ ਆ, ਇਸ ਕਰਕੇ ਉਹਨੂੰ ਜਿਹੜਾ ਸਮਝਣਾ ਜਿਹੜਾ ਜ਼ਰੂਰੀ ਹੈਗਾ।
ਤਾਂ ਹੀ ਤੁਸੀਂ ਕੋਈ ਏਅਰ ਦੇ ਉੱਤੇ ਗੱਲ ਕਰਨੀ, ਏਅਰ ਦੇ ਉੱਤੇ ਸਾਰਾ ਕੁਝ ਇੱਦਾਂ ਬੋਲਣਾ ਕਰਨਾ, ਇਟਸ ਨਾਟ ਈਜ਼ੀ। ਇਹਦੇ ਕੌਨਸੀਕੁਐਂਸਿਸ ਹੁੰਦੇ ਆ, ਇਹਦੇ ਬਹੁਤ ਮਾੜੇ ਜਿਹੜੇ ਆ ਉਹ ਨਤੀਜੇ ਨਿਕਲ ਸਕਦੇ ਆ। ਪਰ ਜ਼ਰੂਰ ਤੁਹਾਡੀ ਗੱਲ ਵੀ ਡੈਫੀਨੇਟਲੀ ਵੀ ਹਾਂ, ਜੇ ਤੁਹਾਡੇ ਕੋਲ ਸਬੂਤ ਹੈਗੇ ਆ ਉਹਨਾਂ ਨੇ ਧੱਕਾ ਕੀਤਾ, ਤੁਸੀਂ ਡੈਫੀਨੇਟਲੀ ਆਪਣੇ ਜਿਹੜੇ ਵਿਚਾਰ ਆ ਉਸ ਚੀਜ਼ ਦੇ ਵਿੱਚ ਜ਼ਰੂਰ ਰੱਖੋ ਵੀ ਇੱਦਾਂ ਮੇਰੇ ਨਾਲ ਉਹਨਾਂ ਨੇ ਜਿਹੜਾ ਉਹ ਧੱਕਾ ਕੀਤਾ ਹੈ। ਆਈ ਥਿੰਕ ਇਹਦੇ ਵਿੱਚ ਇਹ ਵੀ ਚੀਜ਼ ਹੈਗੀ ਆ ਵੀ ਤੁਸੀਂ ਕਾਨੂੰਨ ਦਾ ਬਿਲਕੁਲ ਸਹਾਰਾ ਲਓ। ਜੇ ਤੁਹਾਨੂੰ ਪਤਾ ਹੈ ਵੀ ਤੁਹਾਡੇ ਨਾਲ ਉਹਨਾਂ ਨੇ ਧੱਕਾ ਕੀਤਾ ਆ, ਕੱਲੀ ਬਦਨਾਮੀ ਕਰਕੇ ਜਾਂ ਕੱਲਾ ਉਹਨਾਂ ਦਾ ਨਾਮ ਨਸ਼ਰ ਕਰਕੇ ਉਹ ਉਨੀ ਦੇਰ ਤੱਕ ਉਹਨਾਂ ਨੂੰ ਵੀ ਸਬਕ ਨਹੀਂ ਆਉਣਾ ਜਿੰਨੀ ਦੇਰ ਤੱਕ ਉਹਨਾਂ ਨੂੰ ਕਾਨੂੰਨ ਦੀ ਜਿਹੜੀ ਆ ਕਹਿ ਲਓ ਵੀ ਸੋਟੀ ਨਹੀਂ ਵੱਜਦੀ। ਸੋ ਇਹ ਜ਼ਰੂਰੀ ਆ ਵੀ ਜੇ ਤੁਹਾਡੇ ਨਾਲ ਧੱਕਾ ਹੋਇਆ ਆ ਤੇ ਕਾਨੂੰਨੀ ਜਿਹੜੀ ਚਾਰਾਜੋਈ ਕਰਨ ਵਾਲੀ ਆ ਉਹ ਤੁਸੀਂ ਪੂਰਨ ਤੌਰ ਦੇ ਉੱਤੇ ਜਿਹੜੀ ਉਹ ਕਰੋ, ਤਾਂ ਜੋ ਅਗਲੇ ਬੰਦੇ ਨੂੰ ਵੀ ਹੋਵੇ ਵੀ ਇਕੱਲਾ ਇਹ ਗੱਲਾਂ ਕਰਕੇ ਨਹੀਂ ਲੋਕੀ ਜਿਹੜੇ ਉਹ ਹਟਣ ਵਾਲੇ, ਉਹਨਾਂ ਨੇ ਇਸ ਦੇ ਪ੍ਰਤੀ ਜਿਹੜਾ ਜਵਾਬਦੇਹੀ ਆ ਕਾਨੂੰਨ ਦਾ ਸਹਾਰਾ ਲੈ ਕੇ ਵੀ ਕਰਨੀ ਹੈਗੀ ਆ। ਬਿਲਕੁਲ ਰਾਜਕਰਨ, ਬਿਲਕੁਲ ਸਹੀ ਗੱਲ ਹੈ। ਤੇ ਰਾਜਕਰਨ ਇੱਥੇ ਮੈਂ ਇੱਕ ਥੋੜੀ ਜਿਹੀ ਆਪਣਾ ਟਾਈਮ ਜਿਹੜਾ ਆ ਉਹ ਲੈ ਲਵਾਂ ਇੱਥੇ ਕਿ ਕੱਲ ਜਿਹੜੀ ਸਾਡੀ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਦੀ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਜਿਹੜੀ ਸੀਗੀ ਵਰਚੁਅਲ ਮੀਟਿੰਗ, FMCSA ਦੇ ਜਿਹੜੇ ਐਕਟਿੰਗ ਨਵੇਂ ਐਡਮਿਨਿਸਟ੍ਰੇਟਰ ਹੈਗੇ ਮੀਰਾ ਜੋਸ਼ੀ ਤੇ ਉਹਨਾਂ ਦੇ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਸੀਗੇ ਉਹਨਾਂ ਦੇ ਨਾਲ ਮੀਟਿੰਗ ਹੋਈ ਹੈਗੀ ਆ। ਔਰ ਉਹ ਮੀਟਿੰਗ ਦੇ ਵਿੱਚ ਮੈਨੂੰ ਖੁਸ਼ੀ ਹੋ ਰਹੀ ਆ ਕਿ ਜਿਹੜੀ ਪਹਿਲਾਂ ਤਾਂ ਡਿਪਾਰਟਮੈਂਟ ਨੇ ਸਾਡੀ ਕਮਿਊਨਿਟੀ ਨੂੰ ਅਪਰੋਚ ਕੀਤੀ ਹੈ ਗੱਲ ਕਰਨ ਦੇ ਲਈ, ਉਹਨਾਂ ਨੇ ਸੱਦਾ ਦਿੱਤਾ ਕਿ ਅਸੀਂ ਗੱਲ ਕਰਨੀ ਹੈ। ਫਿਰ ਕੱਲ ਕੋਈ 50 ਮਿੰਟ ਸਾਡੀ ਮੀਟਿੰਗ ਜਿਹੜੀ ਚੱਲੀ ਹੈਗੀ ਉਹਨਾਂ ਦੇ ਨਾਲ ਫੇਸ ਟੂ ਫੇਸ ਹੈ ਨਾ, ਜਿਹੜੀ ਚਲੋ ਵਰਚੁਅਲ ਹੈਗੀ ਆ ਲੇਕਿਨ ਫੇਸ ਟੂ ਫੇਸ ਹੈਗੀ ਆ, ਕਿਉਂਕਿ ਮੀਰਾ ਜੋਸ਼ੀ ਹੁਣਾਂ ਨੇ ਹੀ ਮੀਟਿੰਗ ਜਿਹੜੀ ਆ ਉਹ ਹੋਸਟ ਕੀਤੀ ਸੀਗੀ। ਤੇ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਜਿਹੜੀਆਂ ਗੱਲਾਂ, ਜਿਹੜੀਆਂ ਸਾਡੀਆਂ ਪ੍ਰੋਬਲਮਸ ਆ, ਇਸ਼ੂਜ਼ ਆ ਜਿਹੜੇ ਅਸੀਂ ਖੜੇ ਕੀਤੇ ਆ, ਚਾਹੇ ਉਹ ਡਿਟੈਂਸ਼ਨ ਦਾ ਆ, ਚਾਹੇ ਉਹ ਪਾਰਕਿੰਗ ਦਾ ਆ, ਚਾਹੇ ਉਹ ਸਾਡਾ ਵੇਅਰ ਹਾਊਸਿਸ ਦੇ ਵਿੱਚ ਸਾਨੂੰ ਨਾ ਜਾਣ ਦੇਣ ਦਾ ਆ, ਜਿੰਨੇ ਵੀ ਡੀਟੇਲਡ ਇਸ਼ੂ ਸੀਗੇ ਅਸੀਂ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਔਰ ਉਹਨਾਂ ਨੂੰ ਬੜੀ ਸ਼ਾਂਤੀ ਨਾਲ, ਹਲੇਮੀ ਨਾਲ, ਬੜੇ ਪਿਆਰ ਨਾਲ ਉਹ ਸਾਰਾ ਕੁਝ ਸੁਣਿਆ। ਸੋ ਇੱਕ ਬੜਾ ਵਧੀਆ ਸਟੈਪ ਹੈਗਾ ਆ ਫਿਊਚਰ ਦੇ ਵਿੱਚ ਗਾਂ ਵਧਣ ਵਾਸਤੇ ਕਿ ਸਾਨੂੰ ਜਿਹੜਾ ਇਹ ਇੱਦਾਂ ਦਾ ਜਿਹੜਾ ਡਿਪਾਰਟਮੈਂਟ ਵੱਲੋਂ ਹੁੰਗਾਰਾ ਦੇਣਾ ਔਰ ਗੱਲਬਾਤ ਲਈ ਜਿਹੜੀ ਲਾਈਨ ਓਪਨ ਕਰਨੀ, ਬਹੁਤ ਵਧੀਆ ਗੱਲ ਹੈਗੀ ਆ। ਸੋ ਬਹੁਤ ਵਧੀਆ ਰਿਜ਼ਲਟਸ ਹੈਗੇ ਕੱਲ੍ਹ ਦੀ ਮੀਟਿੰਗ ਦੇ ਔਰ ਹੋਪ ਕਰਦੇ ਹਾਂ, ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਮੀਟਿੰਗਸ ਹੈਗੀਆਂ, ਇੱਦਾਂ ਜਿਹੜੀ ਵਾਰਤਾ ਹੈਗੀ ਆ ਉਹ ਚੱਲਦੀ ਰਹੂਗੀ। ਔਰ ਇੱਥੇ ਹੀ ਮੈਂ ਇੱਕ ਗੱਲ ਕਹੂੰਗਾ ਸਾਰਿਆਂ ਨੂੰ ਰਿਕੁਐਸਟ ਕਰਕੇ ਕਿ ਜਿਹੜੀ ਨਾਪਟਾ ਦੀ ਮੈਂਬਰਸ਼ਿਪ ਹੈਗੀ ਆ ਉਹ ਪਲੀਜ਼ ਤੁਸੀਂ ਨਾਪਟਾ ਦੀ ਮੈਂਬਰਸ਼ਿਪ ਜੁਆਇਨ ਕਰੋ। ਇਹ ਤੁਹਾਡੀ ਆਪਣੀ ਐਸੋਸੀਏਸ਼ਨ ਆ, ਕਿਸੇ ਇੱਕ ਬੰਦੇ ਦੀ ਨਹੀਂ। ਇਹਨੂੰ ਜਿੰਨਾ ਤੁਸੀਂ ਜੁਆਇਨ ਕਰੋਗੇ, ਜਿੰਨਾ ਇਹਨੂੰ ਤੁਸੀਂ ਵੱਡਾ ਕਰੋਗੇ, ਅਸੀਂ ਬੜੀ ਖੁਸ਼ੀ ਹੁੰਦੀ ਆ ਦੱਸ ਕੇ ਕਿ ਅਸੀਂ 2018 ਜੂਨ ਦੇ ਵਿੱਚ ਸ਼ੁਰੂ ਕੀਤੀ ਸੀ 35-40 ਕੰਪਨੀਆਂ ਤੋਂ, ਹੁਣ ਸਾਡੇ ਕੋਲ 1142 ਕੰਪਨੀਆਂ ਹੈਗੀਆਂ ਜਿਹੜੀਆਂ ਕਿ ਵੱਧ ਰਹੀਆਂ ਐਵਰੀ ਡੇ, ਵੱਧ ਰਿਹਾ ਸਾਰਾ ਕੁਛ ਐਵਰੀ ਡੇ। ਬਟ ਸਾਨੂੰ ਅਜੇ ਬਹੁਤ ਲੋੜ ਹੈ, ਸਿਰਫ ਅਸੀਂ 1100 ਨਹੀਂ ਹੈਗੇ, ਅਸੀਂ ਟਰੱਕਿੰਗ 'ਚ ਬਹੁਤ ਜ਼ਿਆਦਾ ਵੱਡੇ ਆ। ਸੋ ਪਲੀਜ਼ ਜਿਹਨੂੰ ਵੀ ਲੋੜ ਹੈਗੀ ਆ, ਔਰ ਲੋੜ ਸਾਰਿਆਂ ਨੂੰ ਆ, ਠੀਕ ਹੈ ਨਾ, ਚਾਹੇ ਤੁਸੀਂ ਕੁਛ ਵੀ ਕਹੋ ਪਰ ਲੋੜ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਹੋਣ ਦੀ ਹੈ। ਸੋ ਪਲੀਜ਼ ਜੁਆਇਨ ਕਰੋ। ਮੈਂ ਇਹਦੇ ਵਿੱਚ ਆਪਣੇ ਜਿਹੜੇ ਕਾਮੈਂਟਸ ਹੈਗੇ ਇਹਦੇ ਵਿੱਚ ਸਾਈਟ ਜਿਹੜੀ ਆ ਉਹ ਪਾ ਦਿੰਦਾ, ਜ਼ਰੂਰ ਤੁਸੀਂ ਜਿੰਨਾ ਜਲਦੀ ਹੋ ਸਕਦਾ ਇਹਨੂੰ ਜੁਆਇਨ ਕਰੋ। ਜੀ ਬਿਲਕੁਲ। ਅਤੇ ਜਿੱਦਾਂ ਰਮਨ ਜੀ ਤੁਸੀਂ ਦੱਸਿਆ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਹੋਈ ਆ, ਸੋ ਤੁਹਾਨੂੰ ਕੀ ਲੱਗਾ ਵੀ ਇਹਨਾਂ ਨੇ ਜਿਹੜੀ ਇਹ ਮੀਟਿੰਗ ਸੱਦਣ ਦੇ ਪਿੱਛੇ ਮੇਨ ਮੁੱਖ ਮਕਸਦ ਕੀ ਆ? ਕੀ ਕੁਛ ਆਉਣ ਵਾਲੇ ਸਮੇਂ ਦੇ ਵਿੱਚ FMCS ਦੇ ਵਿੱਚ ਕੋਈ ਤਬਦੀਲੀਆਂ ਨੂੰ ਲੈ ਕੇ ਆ ਜਾਂ ਵੈਸੇ ਹੀ ਵੱਖ-ਵੱਖ ਕਮਿਊਨਿਟੀਜ਼ ਤੱਕ ਇਹ ਆਊਟਰੀਚ ਕਰ ਰਹੇ ਆ ਵੀ ਕੀ ਸਮੱਸਿਆਵਾਂ ਨੇ? ਬਿਲਕੁਲ ਆਊਟਰੀਚ ਕਰ ਰਹੇ ਹੈਗੇ ਸਮੱਸਿਆਵਾਂ ਕੀ ਆ। ਤੇ ਸਮੱਸਿਆਵਾਂ ਇੱਦਾਂ, ਹੁਣ ਜਿੱਦਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਡਿਸਕਸ਼ਨ ਚੱਲ ਰਹੀ ਸੀਗੀ ਕਿ ਹੋ ਸਕਦਾ ਆ ਕਿ ਜਿਹੜੇ ਪਿਛਲੇ ਸਾਲ ਜਿਹੜੇ ਆਵਰਸ ਆਫ ਸਰਵਿਸ ਚੇਂਜਸ ਆਈਆਂ, ਹੋ ਸਕਦਾ ਕਿ ਚਾਂਸਿਸ ਹੈਗੇ ਆ ਜਿਹੜੇ DOT ਦੇ ਮੁੱਖ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਦੇ ਅਕੋਰਡਿੰਗਲੀ ਲੱਗਦਾ ਸੀਗਾ ਕਿ ਸ਼ਾਇਦ ਇਹ ਆਵਰਸ ਆਫ ਸਰਵਿਸ ਜਿਹੜੇ ਰੋਲ ਬੈਕ ਨਾ ਕਰ ਦੇਣ ਜਾਂ ਰੋਲ ਬੈਕ ਕਰਨ ਦੀ ਕੋਸ਼ਿਸ਼ ਕਰਨ ਜਾਂ ਸੋਚਣ, ਕਿਉਂਕਿ ਜਿੰਨੀਆਂ ਵੀ ਵੱਡੀਆਂ ਯੂਨੀਅਨਸ ਹੈਗੀਆਂ ਆ, ਜਿਹੜੀਆਂ ਟੀਮਸਟਰਸ ਹੈਗੇ ਆ ਜਾਂ ਉਹ ਸਾਰੇ ਹੈਗੇ, ਉਹਨਾਂ ਨੇ ਲਾਅਸੂਟ ਕੀਤਾ ਹੋਇਆ ਲਾਸਟ ਈਅਰ ਨਵੰਬਰ ਦੇ ਵਿੱਚ ਲਾਅਸੂਟ ਕੀਤਾ ਸੀਗਾ ਕਿ ਇਹ ਚੀਜ਼ਾਂ, ਇਹ ਜਿਹੜੇ ਰੂਲਸ ਆ ਲਾਗੂ ਨਹੀਂ ਹੋਣੇ ਚਾਹੀਦੇ ਜਾਂ ਇਹਨਾਂ ਨੂੰ ਇਹ ਸੇਫਟੀ ਦੇ ਪੱਖੋਂ ਠੀਕ ਨਹੀਂ ਹੈਗੇ। ਸੋ ਇਹ ਇੱਕ ਇਸ ਵੇਲੇ ਮੇਰੇ ਖਿਆਲ ਦੇ ਵਿੱਚ FMCSA ਵੱਲੋਂ ਇੱਕ ਸਟੈਪ ਹੈਗਾ ਕਿ ਜਿਹਦੇ ਵਿੱਚ ਉਹ ਦੇਖਣਾ ਚਾਹੁੰਦੇ ਆ, ਗੱਲ ਕਰਨਾ ਚਾਹੁੰਦੇ ਕਿ ਆਮ ਜਿਹੜਾ ਫਸਟ ਹੈਂਡ ਜਿਹੜੀ ਇਨਫੋਰਮੇਸ਼ਨ ਹੈ, ਜਿਹੜਾ ਟਰੱਕਰ ਹੈਗਾ ਉਹਨਾਂ ਦੇ ਨਾਲ ਗੱਲ ਕਰਕੇ ਕਿ ਉਹ ਕੀ ਸੋਚਦੇ ਆ। ਔਰ ਬਹੁਤ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਸਟੈਪ ਹੈਗਾ ਉਹਨਾਂ ਵੱਲੋਂ। ਔਰ ਇਹਦੇ ਵਿੱਚ ਫਿਰ ਅਗੇਨ
ਜਿਹੜੇ ਦਰਦਨਾਕ ਮੁੱਦੇ ਹੈਗੇ, ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਹੈਗੀ ਆ, ਜਿਹੜੀ ਡਿਟੈਂਸ਼ਨ ਟਾਈਮ ਹੈਗਾ, ਬੜੀ ਡੀਟੇਲ ਬੜੀ ਪਿਆਰ ਨਾਲ ਗੱਲ ਹੋਈ ਹੈ ਕੱਲ, ਔਰ ਬੜੇ ਉਹਨਾਂ ਨੇ ਮਤਲਬ ਕਿ ਸੁਣੀ ਗੱਲਬਾਤ ਜਿਹੜੀ ਕਹੀ ਆ। ਔਰ ਇਹ ਨਹੀਂ ਸੀ ਕਿ ਇਕੱਲੇ ਉਹ ਸੀਗੇ, ਉਹਨਾਂ ਦੇ ਘੱਟੋ ਘੱਟ ਡਿਪਾਰਟਮੈਂਟ ਦੇ 10 ਬੰਦੇ ਹੋਰ ਵੀ ਜਿਹੜੇ ਆ ਉਹ ਸਾਡੇ ਨਾਲ ਮਤਲਬ ਕਿ ਗੱਲਬਾਤ ਦੇ ਵਿੱਚ ਸ਼ਾਮਲ ਸੀਗੇ, ਐਨਫੋਰਸਮੈਂਟ ਡਾਇਰੈਕਟਰ ਸੀਗੇ, ਹੋਰ ਕਈ ਜਣੇ ਸੀਗੇ ਮਤਲਬ ਉਹਨਾਂ ਡਿਪਾਰਟਮੈਂਟ ਦੇ। ਸੋ ਜਿਹੜੀ ਗੱਲਬਾਤ ਸ਼ੁਰੂ ਹੋਣੀ ਹੈ ਨਾ, ਉਹ ਇੱਕ ਚੰਗਾ ਸਾਈਨ ਹੁੰਦਾ ਆ, ਜਿਹੜੀ ਗੱਲਬਾਤ ਸ਼ੁਰੂ ਹੋਈ ਆ। ਸੋ ਇਸ ਤੋਂ ਬਾਅਦ ਹੁਣ ਜਿੱਦਾਂ ਸਾਡੀ ਸਟਰੈਂਥ ਵੀ ਵਧਣੀ ਚਾਹੀਦੀ ਹੈ, ਸਾਡੀ ਇਹ ਗੱਲ ਹੈਗੀ ਹੈ ਕਿ ਸਾਡੀ ਸਟਰੈਂਥ ਵੀ ਵਧਣੀ ਚਾਹੀਦੀ ਹੈ, ਸਾਡੀ ਮੈਂਬਰਸ਼ਿਪ ਵਧਣੀ ਚਾਹੀਦੀ ਹੈ, ਤਾਂ ਕਿ ਜਿਹੜੇ ਸਾਡੇ ਨੰਬਰਸ ਆ ਅਸੀਂ ਉਹਨਾਂ ਨੂੰ ਸ਼ੋਅ ਕਰ ਸਕੇ ਕਿ ਆਹ ਕਮਿਊਨਿਟੀ ਇੱਥੇ ਸਟੈਂਡ ਕਰਦੀ ਆ। ਸੋ ਡੈਫੀਨੇਟਲੀ ਰਾਜਕਰਨ ਬਹੁਤ ਵਧੀਆ ਮੁੱਦਿਆਂ ਦੇ ਉੱਤੇ ਜਿਹੜੇ ਬਹੁਤ ਸਾਡੇ ਇਸ ਵੇਲੇ ਪਿੰਚਿੰਗ ਮੁੱਦੇ ਉਹਨਾਂ ਤੇ ਗੱਲ ਹੋਈ। ਜੀ ਜੀ ਬਿਲਕੁਲ। ਸੋ ਚੰਗੀ ਗੱਲ ਆ ਜੀ, ਜਿੰਨੀ ਜਲਦੀ ਜਿਹੜੇ ਉਹ ਸੁਣਨਗੇ, ਕੁਛ ਇਸ ਦੇ ਵਿੱਚ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਇਹਨਾਂ ਦਾ ਵੀ ਜਿਹੜਾ ਜੀਵਨ ਦਾ ਪੱਧਰ ਆ ਉਹ ਥੋੜ੍ਹਾ ਉੱਚਾ ਹੋਵੇ, ਕਿਉਂਕਿ ਆਲ ਦਾ ਟਾਈਮ ਪਰਿਵਾਰਾਂ ਤੋਂ ਵਿਚਾਰੇ ਦੂਰ ਰਹਿੰਦੇ ਨੇ, ਇੰਨੀਆਂ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਉਹ ਝੱਲਣੀਆਂ ਪੈਂਦੀਆਂ, ਅਤੇ ਤਾਂ ਹੀ ਅਮਰੀਕਾ ਜਿਹੜਾ ਉਹ ਅੱਗੇ ਤੁਰਿਆ ਫਿਰਦਾ ਹੈ। ਸੋ ਇਹਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਆ, ਲਾਜ਼ਮੀ ਆ। ਸੋ ਜ਼ਰੂਰ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਹੋਰ ਇੱਦਾਂ ਦੀ ਉਹ ਓਵਰਆਲ ਕੋਈ ਵੱਡੀ ਮੀਟਿੰਗ ਵੀ ਕਰਨਾ ਚਾਹੁੰਦੇ ਹੋਣ ਤਾਂ ਆਪਾਂ ਜ਼ਰੂਰ ਰੇਡੀਓ ਦੇ ਉੱਤੇ ਵੀ ਦੱਸਾਂਗੇ, ਤਾਂ ਜੋ ਤੁਸੀਂ ਵੀ ਫਿਰ ਅਜਿਹੀ ਕਿਸੇ ਮੀਟਿੰਗ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਸਕੋ, ਤਾਂ ਆਪੋ ਆਪਣੀਆਂ ਜਿਹੜੀਆਂ ਇੱਧਰ ਕੋਈ ਐਡਵਾਈਸ ਆ, ਕੋਈ ਸੁਝਾਅ ਆ ਜਾਂ ਕੀ ਮੁਸ਼ਕਿਲਾਂ ਨੇ ਉਹ ਖੁਦ ਜਿਹੜੀਆਂ ਉਹ ਕਰਨ। ਆਈ ਥਿੰਕ ਤੁਸੀਂ ਜ਼ਰੂਰ ਉਹਨਾਂ ਨੂੰ ਕਿਹੋ ਵੀ ਇੱਕ ਇੱਦਾਂ ਦਾ ਫੋਰਮ ਜਿਹੜਾ ਉਹ ਤਿਆਰ ਕਰਨ ਜਿਸ ਦੇ ਵਿੱਚ ਲੋਕ ਡਾਇਰੈਕਟਲੀ ਇਸ ਦੇ ਨਾਲ ਕਰਨ। ਜੇ ਆਊਟਰੀਚ ਕਰਨ ਹੀ ਲੱਗਿਆ ਤਾਂ ਫਿਰ ਚੰਗੀ ਤਰ੍ਹਾਂ ਆਊਟਰੀਚ ਕਰਕੇ ਅਤੇ ਲੋਕਾਂ ਦੇ ਜਿਹੜੇ ਆ ਉਹ ਉਹਨਾਂ ਦੇ ਡਾਇਰੈਕਟਲੀ ਉਹਨਾਂ ਤੋਂ ਵੀ ਜਿਹੜਾ ਉਹ ਸੁਣਨ। ਨੋ ਡਾਊਟ ਕਿਸੇ ਨੇ ਕਹਿ ਦੇਣਾ ਆ ਵੀ ਉਹ ਕਰਦੇ ਨੇ, ਪਰ ਸਭ ਨੂੰ ਹੀ ਪਤਾ ਹੈ ਹਰ ਇੱਕ ਦਾ ਹਰ ਥਾਂ ਦੇ ਉੱਤੇ ਪਹੁੰਚਣਾ ਮੁਸ਼ਕਿਲ ਆ, ਪਰ ਅੱਜ ਕੱਲ੍ਹ ਦੇ ਇੰਟਰਨੈਟ ਦੇ ਯੁੱਗ ਦੇ ਵਿੱਚ ਹੁਣ ਜ਼ੂਮ ਮੀਟਿੰਗ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਉਹਨਾਂ ਨੂੰ ਕਰਨ ਸੌਖਾ ਹੋ ਗਿਆ, ਬਹੁਤ ਸੌਖਾ ਹੋ ਗਿਆ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਜੀ। ਸੋ ਬਿਲਕੁਲ। ਅਤੇ ਹੁਣ ਜੀ ਰਮਨ ਜੀ ਕਾਲਰ ਹੈਗੇ, ਕਿਉਂਕਿ ਆਪਣੇ ਕੋਲ ਇੱਕ ਜਿਹੜਾ ਦੂਸਰਾ ਹੈਗਾ ਕਿ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਜਿਹੜਾ 2020 ਦੀ ਜਨਵਰੀ ਦੇ ਵਿੱਚ ਲਾਗੂ ਹੋਇਆ ਸੀਗਾ, ਉਹਦੇ ਕਰਕੇ ਪਿਛਲੇ ਸਾਲ ਦੇ ਵਿੱਚ 2020 ਦੇ ਵਿੱਚ ਜਿਹੜਾ ਡਾਟਾ ਹੁਣ FMCSA ਵੱਲੋਂ ਰਿਲੀਜ਼ ਕੀਤਾ ਗਿਆ ਆ, ਉਹਦੇ ਵਿੱਚ ਆਲਮੋਸਟ 56,000 ਜਿਹੜੇ ਡਰਾਈਵਰ ਸੀ ਉਹ ਲਾਸਟ ਈਅਰ ਵਾਇਲੇਸ਼ਨਸ ਕਰਕੇ ਡਰਾਈਵਿੰਗ ਤੋਂ ਬਾਹਰ ਹੋ ਗਏ ਸੀਗੇ, ਡਰਾਈਵ ਫੋਰਸ ਤੋਂ ਬਾਹਰ ਹੋ ਗਏ ਸੀਗੇ। ਬਹੁਤ ਵੱਡਾ ਨੰਬਰ ਹੈਗਾ, ਕਿਉਂਕਿ ਇਸ ਵੇਲੇ ਕਿੱਲਤ ਹੈਗੀ ਹੈ ਡਰਾਈਵਰ ਦੀ ਬਹੁਤ ਜ਼ਿਆਦਾ, ਪਰ ਉਹਦੇ 'ਚ ਗੁੱਡ ਸਾਈਨਸ ਇਹ ਦਿਖੇ ਆ ਕਿ ਉਹਨਾਂ 56,000 ਜਿਹੜੇ ਡਰਾਈਵਰਸ ਜਿਹੜੇ ਆਊਟ ਹੋਏ ਸੀਗੇ, ਉਹਨਾਂ 56,000 ਦੇ ਵਿੱਚੋਂ ਆਲਮੋਸਟ 7,900 ਔਰ 8,000 ਦੇ ਲਾਗੇ ਜਿਹੜੇ ਆ ਉਹ ਡਰਾਈਵਰ ਜਿਹੜੇ ਆ ਉਹ ਦੁਬਾਰਾ ਡਿਊਟੀ ਤੇ ਆ ਚੁੱਕੇ ਆ, ਔਰ ਉਹਦੇ ਵਿੱਚ 75 ਔਰ 7600 ਦੇ ਕਰੀਬ ਜਿਹੜੇ ਹੈਗੇ ਆ ਉਹ ਇਸ ਵੇਲੇ ਡਿਊਟੀ ਦੇ ਆਉਣ ਦੇ ਲਈ ਤਿਆਰ ਹੈਗੇ ਆ, ਰੈਡੀ ਹੈਗੇ ਆ। ਸੋ ਇਹ ਚੀਜ਼ਾਂ ਸ਼ੋਅ ਕਰਦੀਆਂ ਕਿ ਜਿਹੜੇ ਡਰਾਈਵਰਸ ਹੈਗੇ ਆ ਉਹ ਵੀ ਇਸ ਹੱਕ ਦੇ ਵਿੱਚ ਹੈਗੇ ਆ ਕਿ ਉਹ ਦੁਬਾਰਾ ਡਿਊਟੀਜ਼ ਜਿਹੜੀਆਂ ਆਪਣੀਆਂ ਉਹ ਜੁਆਇਨ ਕਰਨੀਆਂ ਚਾਹੁੰਦੇ ਆ, ਟਰੱਕਿੰਗ ਇੰਡਸਟਰੀ ਦੇ ਵਿੱਚ ਦੁਬਾਰਾ ਆਉਣਾ ਚਾਹੁੰਦੇ ਆ। ਜੀ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਬੂਟਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਜਗੜ੍ਹ ਵੀਰ ਜੀ ਤੇ ਬਾਈ ਜੀ ਆ ਮੈਂ ਨਾਂ ਭੁੱਲ ਗਿਆ, ਰਮਨ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਹਾਂ ਰਮਨ ਸਿੰਘ ਜੀ। ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਹ ਜਿਹੜੀ ਗੱਲ ਚੱਲਦੀ ਨਾ ਟਰੱਕਾਂ ਵਾਲਿਆਂ ਦੀ ਪੈਸੇ ਨੱਪੀਦੇ ਆ, ਇਹ ਬਾਈ ਜੀ ਮੇਰੀ ਗੱਲ ਹੈ ਤਾਂ ਕੌੜੀ, ਪਰ ਤੁਸੀਂ ਦੱਸ ਦਿਓ ਜੀ ਆਪ ਵੀ ਸੱਚੀ ਆ ਜਾਂ ਝੂਠੀ ਆ। ਇਹ ਗੱਲ ਆ ਵੀ ਇੱਕ ਤਾਂ ਲੋਕੀ ਹੁੰਦੇ ਦਿਨ ਦਿਨ ਭੁੱਖੇ, ਇੱਕ ਜਿਹੜੇ ਰਾਤ ਦੇ ਭੁੱਖੇ ਨਾ ਉਹ ਇੱਧਰੋਂ ਭੱਜੇ ਉੱਧਰੋਂ ਭੱਜੇ, ਉਹ ਲਾਲਚ ਦਿੰਦੇ ਜਿਹਨਾਂ ਨੇ ਪੈਸੇ ਨੱਪਣੇ ਹੁੰਦੇ ਆ ਵੀ ਆ ਜਾ ਸਾਡੇ ਨਾਲ ਜਾ, ਤੂੰ ਇਹਦੇ ਨਾਲ ਜਾ, ਇੰਨੇ ਲੈ ਲਈ ਇੰਨੇ ਲੈ ਲਈ। ਉਹ ਥੋੜਾ ਜਿਹਾ ਚਿਰ ਤਾਂ ਦਿੰਦੇ, ਤਾਂ ਜਦੋਂ ਉਹਦਾ ਵਾਹਵਾ ਪੈਸੇ ਇਕੱਠੇ ਹੋ ਜਾਂਦੇ ਉਦੋਂ ਬੱਸ ਹੋ ਜਾਂਦੀ ਹੈ ਜੀ। ਨਹੀਂ ਬਿਲਕੁਲ ਜੀ, ਇਹ ਦੇਖੋ ਅਸੀਂ ਇਹ ਗੱਲ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਜਦੋਂ ਤੁਹਾਨੂੰ ਕੋਈ ਬ੍ਰੋਕਰ ਵੀ ਜਿਹੜਾ ਆ ਉਹ ਬਹੁਤ ਜ਼ਿਆਦਾ ਪੈਸੇ ਦੇ ਰਿਹਾ ਹੋਵੇ, ਜ਼ਰੂਰਤ ਨਾਲ ਜ਼ਿਆਦਾ ਦੇ ਰਿਹਾ ਹੋਵੇ, ਤੇ ਉਹ ਮੋਸਟਲੀ ਉਹ ਰੌਂਗ ਹੁੰਦਾ, ਮੋਸਟਲੀ ਗਲਤ ਹੁੰਦਾ। ਇੱਦਾਂ ਹੀ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਜੇ ਤੁਹਾਨੂੰ ਲੱਗਦਾ ਵੀ ਮੈਨੂੰ ਇਹ ਬਿਲਕੁਲ ਓਵਰ ਕਰ ਰਹੇ ਹੈਗੇ, ਬਿਲਕੁਲ ਲੱਗਦਾ ਵੀ ਇੰਨੀ ਚੀਜ਼ ਲੱਗਦੀ ਨਹੀਂ, ਉਹ ਇਹੋ ਹੀ ਹੁੰਦਾ ਵੀ ਇੰਟਾਈਸ ਕਰਨਾ ਹੁੰਦਾ, ਬੰਦੇ ਨੂੰ ਫਸਾਉਣਾ ਹੁੰਦਾ। ਸੋ ਕੋਸ਼ਿਸ਼ ਕਰੋ ਵੀ ਇੱਦਾਂ ਦੀਆਂ ਜਿਹੜੀਆਂ ਚਤਰਾਈਆਂ ਉਹਨਾਂ ਤੋਂ ਬਾਹਰ ਆਓ। ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਓਂਕਾਰ ਸਿੰਘ ਜੀ। ਹਾਂਜੀ ਓਂਕਾਰ ਸਿੰਘ ਜੀ। ਹਾਂਜੀ ਮੈਂ ਇੱਕ ਮਿੰਟ ਤੁਹਾਨੂੰ ਇੱਕ ਸੁਝਾਅ ਹੋਰ ਦੇਣਾ ਚਾਹੁੰਦਾ।
ਮੈਂ 에ਅਰ ਤੇ ਹਾਂ ਜੀ। ਜੀ 에ਅਰ ਤੇ ਹੋ ਜੀ। ਹਾਂਜੀ ਹਾਂਜੀ ਜਿਹੜੇ ਨਾ ਭਾਜੀ ਚਲੋ 1 ਮਿੰਟ ਦਾ ਮੈਂ ਤੁਹਾਨੂੰ ਜਿਹੜੇ ਉਹ ਵੀਰ ਦੇ ਪੈਸੇ ਮੇਰੇ ਮੈਂ ਉਹਦੇ ਲਈ ਕਹਿਣਾ ਚਾਹੁੰਦਾ ਕੁਛ ਕਿ ਜਦੋਂ ਨਾ ਆਪਾਂ ਲੋਡ ਲਾਉਨੇ ਆ ਆਪਾਂ ਨੂੰ ਇਹ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਜਿਹੜੇ ਓਨਰ ਆਪਰੇਟਰ ਆ ਜਿੰਨਾ ਆਪਣੀ ਅਥਾਰਟੀ ਤੇ ਲੋਡ ਤੁਸੀਂ ਕਿਸੇ ਕੋਲ ਲੈਂਦੇ ਆ ਤੁਸੀਂ ਉਹਦੀ ਬਿੱਲ ਆਫ ਰੇਟਿੰਗ ਦੀ ਫੋਟੋ ਕਾਪੀ ਜ਼ਰੂਰ ਕਰਕੇ ਲਿਆ ਕਰੋ। ਜੇ ਤੁਹਾਨੂੰ ਉਹ ਪੈਸੇ ਨਹੀਂ ਦਿੰਦਾ ਤਾਂ ਮੈਂ ਵੀ ਇੱਦਾਂ ਕੀਤਾ ਸੀਗਾ, ਮੇਰੇ ਨਾਲ ਹੋਇਆ, ਤੁਸੀਂ ਬ੍ਰੋਕਰ ਨੂੰ ਕਾਲ ਕਰਕੇ ਤੁਹਾਨੂੰ ਤਕਰੀਬਨ ਮੋਸਟਲੀ ਕੰਪਨੀਆਂ ਜਿਹੜੀਆਂ ਆ ਪੈਸੇ ਤੁਹਾਨੂੰ ਦੇ ਦਿੰਦੀਆਂ ਜੇ ਤੁਹਾਡੇ ਕੋਲ ਆਪਣੀ ਅਥਾਰਟੀ ਹੈਗੀ ਆ। ਨਾਲੇ ਤਾਂ ਡਬਲ ਬ੍ਰੋਕਰ ਦੇ ਵਿੱਚ ਉਹਦੇ ਲੋਡ ਘੱਟ ਹੁੰਦੇ ਆ, ਬੰਦੇ ਦੇ ਉਹਨੂੰ ਲੋਡ ਨਹੀਂ ਮਿਲਦੇ ਮੁੜ ਕੇ ਤੇ ਫਿਰ ਮੁੜ ਕੇ ਤੁਹਾਨੂੰ ਤਕਰੀਬਨ ਮੋਸਟਲੀ ਜਿਹੜੀਆਂ ਕੰਪਨੀਆਂ ਆ ਜੇ ਤੁਹਾਡੇ ਕੋਲ ਬਿੱਲ ਲੋਡ ਦੀ ਫੋਟੋ ਕਾਪੀ ਹੈਗੀ ਆ ਤੁਸੀਂ ਉਹਨਾਂ ਨੂੰ ਕਾਲ ਕਰੋ ਕਿ ਮੈਂ ਲੋਡ ਲਾਇਆ ਹੈਗਾ ਆ। ਤਕਰੀਬਨ ਅੱਜ ਕੱਲ੍ਹ ਬ੍ਰੋਕਰ ਜਿਹੜੇ ਆ ਨੰਬਰ ਵੀ ਲੈਂਦੇ ਹੁੰਦੇ ਡਰਾਈਵਰ ਦਾ, ਉਹਨਾਂ ਕੋਲ ਤੁਹਾਡਾ ਰੈਕਡ ਵੀ ਹੁੰਦਾ, ਡਰਾਈਵਰ ਦਾ ਨੰਬਰ ਵੀ ਹੁੰਦਾ, ਮਾਈਕਰੋ ਸਿਸਟਮ ਵੀ ਹੈਗਾ, ਸਾਰਾ ਕੁਝ। ਪੈਸੇ ਮੋਸਟਲੀ ਤੁਹਾਨੂੰ ਮਿਲ ਜਾਂਦੇ ਆ ਇਹਦੇ ਦੌਰਾਨ ਵੀ ਮਿਲ ਜਾਂਦੇ ਹੈਗੇ ਆ ਜੇ ਮਤਲਬ ਮੈਂ ਥੋੜਾ ਜਿਹਾ ਚਲੋ ਜੇ ਇਦਾਂ ਵੀ ਹੈਲਪ ਹੋ ਜਾਂਦੀ ਹੈਗੀ ਆ ਜੀ। ਥੈਂਕ ਯੂ ਜੀ, ਥੈਂਕ ਯੂ ਕਾਰ ਜੀ, ਮਿਹਰਬਾਨੀ ਜੀ। ਜੀ ਬਿਲਕੁਲ ਵਾਕਈ ਇੱਕ ਆਪਸ਼ਨ ਇਹ ਵੀ ਹੈਗੀ ਆ ਕਿ ਇੱਦਾਂ ਵੀ ਕਰ ਸਕਦੇ ਆ, ਪਰ ਕਈ ਵਾਰੀ ਜਿਹੜਾ ਹੁੰਦਾ ਕਿ ਜਿਹੜਾ ਬ੍ਰੋਕਰ ਹੁੰਦਾ ਆ ਉਹਦੇ ਰਿਲੇਸ਼ਨਸ਼ਿਪ ਜਿਹੜੇ ਆ ਉਹ ਟਰੱਕ ਕੰਪਨੀ ਨਾਲ ਕਿੱਦਾਂ ਦੇ ਹੈਗੇ ਆ, ਕੀ ਕਰ ਰਹੇ ਹੈਗੇ ਆ, ਜਿਹੜਾ ਬ੍ਰੋਕਰ ਹੈਗਾ ਉਹ ਕੀ ਸੋਚਦਾ ਹੈਗਾ ਤੁਹਾਡੇ ਬਾਰੇ ਦੇ ਵਿੱਚ। ਡੈਫੀਨੇਟਲੀ ਇਹ ਗੱਲ ਸਹੀ ਹੈਗੀ ਆ, ਇਹ ਵੀ ਇੱਕ ਤਰੀਕਾ ਹੈਗਾ, ਬਟ ਕੋਸ਼ਿਸ਼ ਇਹ ਕਰਿਆ ਕਰੋ ਵੀ ਇਹ ਜਿਹੜੀ ਚੀਜ਼ ਹੈਗੀ ਆ ਉਹ 1 ਵਾਰੀ 2 ਵਾਰੀ ਹੁੰਦੀ ਆ। ਜੇ ਤੁਹਾਨੂੰ ਕੋਈ ਦੇਖੋ ਪਹਿਲੀ ਗੱਲ ਇਹ ਹੈਗੀ ਆ ਕਿ 2 ਮਹੀਨੇ ਤੱਕ ਤੁਹਾਡੇ ਪੈਸੇ ਡਿਊ ਹੋਣੇ ਬਹੁਤ ਵੱਡੀ ਗੱਲ ਹੈਗੀ ਆ। ਅੱਜ ਦੀ ਤਰੀਕ ਦੇ ਵਿੱਚ ਜਿਹੜੀ ਫੈਕਟਰਿੰਗ ਹੈਗੀ ਆ, ਲੋਕੀ ਫੈਕਟਰਿੰਗ ਕਰਦੇ ਹੈਗੇ ਆ, ਤੁਹਾਨੂੰ ਨੈਕਸਟ ਡੇ ਪੈਸੇ ਮਿਲ ਜਾਂਦੇ ਆ, ਠੀਕ ਆ ਜੀ। ਸੋ ਮੋਸਟਲੀ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਥੋੜੇ ਫੈਕਟਰਿੰਗ ਕਰਦੀਆਂ ਹੈਗੀਆਂ, ਸੋ ਉਹ ਤੁਹਾਡੇ ਪੈਸੇ ਜਿਹੜੇ ਅੱਜ ਤੁਸੀਂ ਲੋਡ ਲਾਇਆ ਉਹ 24 ਆਵਰਸ ਉਹਨਾਂ ਨੂੰ ਪੈਸੇ ਮਿਲ ਜਾਂਦੇ ਆ, ਠੀਕ ਆ ਨਾ। ਸੋ ਉਹਨਾਂ ਨੂੰ ਮਿਲ ਜਾਂਦੇ ਆ, ਜੇ ਉਹਨਾਂ ਨੂੰ ਮਿਲ ਜਾਂਦੇ ਆ ਤਾਂ ਤੁਹਾਨੂੰ ਮਿਲਣੇ ਚਾਹੀਦੇ। ਸੋ ਮੇਰੇ ਖਿਆਲ ਨਹੀਂ ਕੋਈ ਇਹਦੇ ਵਿੱਚ ਇਸ਼ੂ ਹੋਣਾ ਚਾਹੀਦਾ ਕਿ ਜੇ ਤੁਹਾਨੂੰ ਇੱਕ ਲੋਡ ਦੇ ਪੈਸੇ ਜਿਹੜੇ ਆ ਅੱਜ ਤੁਸੀਂ ਇੱਕ ਲੋਡ ਲਾਇਆ ਤੇ ਤੁਸੀਂ ਇੱਥੋਂ ਮੰਨ ਲਓ ਈਸਟ ਕੋਸਟ ਤੇ ਗਏ ਆ, ਈਸਟ ਕੋਸਟ ਦਾ ਲੋਡ ਲਾ ਕੇ ਜਿੰਨੀ ਦੇਰ ਤੱਕ ਤੁਸੀਂ ਵਾਪਸ ਇੱਥੇ ਕੈਲੀਫੋਰਨੀਆ ਆਉਂਦੇ ਆ ਜੇ ਤੁਹਾਡੇ ਪੈਸੇ ਤੁਹਾਡੇ ਬੈਂਕ 'ਚ ਨਹੀਂ ਆਉਂਦੇ ਤੇ ਬੇਸਿਕਲੀ ਉਸ ਕੰਪਨੀ ਦੇ ਨਾਲ ਥੋੜਾ ਧਿਆਨ ਨਾਲ ਕੰਮ ਕਰੋ, ਕਿਉਂਕਿ ਜੇ ਤੁਸੀਂ ਕੁਇਕ ਪੇ ਕਰਦੇ ਆ ਜਾਂ ਤੁਸੀਂ ਫੈਕਟਰਿੰਗ ਕਰਵਾਉਂਦੇ ਆ ਜਾਂ ਤੁਸੀਂ ਉਹਦੇ ਪੈਸੇ ਦੇਣੇ ਆ ਤੇ ਦੈਨ ਤੁਹਾਡੇ ਪੈਸੇ 24 ਘੰਟਿਆਂ ਦੇ ਵਿੱਚ ਜਾਂ 48 ਘੰਟਿਆਂ ਦੇ ਵਿੱਚ ਐਟਲੀਸਟ ਤੁਹਾਡੇ ਅਕਾਊਂਟ 'ਚ ਜਮ੍ਹਾਂ ਹੋਣੇ ਚਾਹੀਦੇ ਆ। ਸੋ ਮੇਰੇ ਖਿਆਲ ਨਹੀਂ ਅਸੀਂ ਜਿੰਨੀ ਦੇਰ ਅਸੀਂ ਕੰਮ ਕਰ ਰਹੇ ਹਾਂ ਆਪਣਾ ਕਰਦੇ ਰਹੇ ਹਾਂ ਔਰ ਡਰਾਈਵ ਕਰਦੇ ਸੀਗੇ ਐਵਰੀ ਟਾਈਮ ਇਹੋ ਹੀ ਹੁੰਦਾ ਸੀਗਾ ਕਿ ਈਸਟ ਕੋਸਟ ਤੇ ਲੋਡ ਡ੍ਰੌਪ ਕੀਤਾ ਆ, ਲੋਡ ਡ੍ਰੌਪ ਕਰਦਿਆ ਮੇਰੇ ਖਿਆਲ ਜਦੋਂ ਤੱਕ ਵਾਪਸੀ ਤੇ ਅੱਧਾ ਟ੍ਰਿਪ ਹੁੰਦਾ ਸੀਗਾ ਉਦੋਂ ਤੱਕ ਪੈਸੇ ਅਕਾਊਂਟ 'ਚ ਆ ਜਾਂਦੇ ਸੀਗੇ। ਤੇ ਤੁਸੀਂ 2 ਮਹੀਨੇ ਦੇ ਪੈਸੇ ਡਿਊ ਰਹਿਣੇ ਕਿਸੇ ਵੱਲ, ਉਹ ਪਹਿਲਾ ਸਾਈਨ ਹੈ ਕਿ ਤੁਹਾਨੂੰ ਉਹ ਪੈਸੇ ਨਹੀਂ ਮਿਲਣੇ। ਜੀ ਸੋ ਜਿੱਦਾਂ ਵੈਸੇ ਪਹਿਲਾਂ ਵੀ ਕਹਿ ਕੇ ਗਏ ਆ ਵੀ ਜਦੋਂ ਤੁਹਾਨੂੰ ਜ਼ਿਆਦਾ ਲਾਲਚ ਦਿੰਦੇ, ਇਹੀ ਤਾਂ ਹੁਣ ਰੌਲਾ ਦੇਖੋ ਫਾਰਮਰਾਂ ਦਾ ਉੱਥੇ ਇੰਡੀਆ ਦੇ ਵਿੱਚ ਕੀ ਆ, ਪਹਿਲੋਂ ਤਾਂ ਉਹਨਾਂ ਨੇ ਚੰਗੇ ਪੈਸੇ ਦੇਣੇ ਆ, ਥੋੜਾ ਚਿਰ ਬਾਅਦ ਦੇ ਵਿੱਚ ਜਿਹੜੇ ਆ ਉਹਨਾਂ ਨੇ ਪੈਸੇ ਦੇਣੇ ਬੰਦ ਕਰਦੇ ਆ ਜਦੋਂ ਨਿੱਜੀ ਕਰਦਾ ਜਾਣਾ। ਹਾਂ ਰਾਜ ਨੂੰ ਹੋਰ ਵੀ ਗੱਲ ਆ, ਹੁਣ ਦੇਖ ਡਰਾਈਵਰ ਆ ਸਾਨੂੰ ਡਰਾਈਵਰ ਦੀਆਂ ਵੀ ਕਾਲ ਆਉਂਦੀਆਂ ਬੜੀਆਂ ਕਿ ਡਰਾਈਵਰ ਕੰਪਨੀ ਪੈਸੇ ਮਾਰ, ਅੱਛਾ ਭਾਈ ਤੈਨੂੰ ਪੇ ਕਿੰਨੇ ਕਰਦੀ 65%। ਮੈਂ ਭਾਈ ਪਹਿਲਾਂ ਤਾਂ ਇਹ ਮੈਨੂੰ ਦੱਸੋ ਵੀ 65% ਕਿੱਥੇ ਜਾਇਆ ਜੇ ਪੇ ਕਰਨੇ ਕਿਸੇ ਨੂੰ, ਠੀਕ ਹੈ ਨਾ। ਪਹਿਲੀ ਗੱਲ ਆ ਕਿ ਜਿੰਨੀਆਂ ਕੰਪਨੀਆਂ ਥੋੜੇ ਇੰਨੇ ਹਾਈ ਪੈਸੇ ਪੇ ਕਰਦੀਆਂ ਡਰਾਈਵਰਾਂ ਨੂੰ ਉਹ ਮੋਸਟਲੀ 2-3 ਮਹੀਨੇ ਬਾਅਦ ਉਹ ਮਤਲਬ ਪੈਸੇ ਮਰ ਜਾਂਦੇ ਡਰਾਈਵਰ ਤੇ ਨਹੀਂ। ਪਰ ਰਮਨ ਜੀ ਇਹ ਵੀ ਚੀਜ਼ ਹੈ ਨਾ ਵੀ ਹੁਣ ਜੇ ਤੁਹਾਡਾ ਇਕਰਾਰ ਹੋਇਆ ਹੈ, ਜੇ ਕਾਂਟਰੈਕਟ ਹੋਇਆ ਆ, ਹੁਣ ਚਾਹੇ ਵਾਧਾ ਤੇ ਚਾਹੇ ਘਾਟਾ ਫਿਰ ਤੁਹਾਡਾ ਉਸ ਆਧਾਰ ਦੇ ਉੱਤੇ ਉਹ ਦੇਣਾ ਤਾਂ ਬਣਦਾ ਹੀ ਆ। ਇਹ ਤਾਂ ਹੈ ਨਹੀਂ ਆ ਵੀ ਤੁਸੀਂ ਇਕਰਾਰ ਕਰਕੇ ਤੇ ਫਿਰ ਜਿਹੜਾ ਉਹ ਪਿੱਛੇ ਜਿਹੜਾ ਇਕਰਾਰ ਨਹੀਂ ਕਰਦੇ। ਰਾਜਕਰਨ ਉਹ ਗੱਲ ਨਹੀਂ ਕੀ, ਰਾਜਕਰਨ ਉਹ ਗੱਲ ਨਹੀਂ। ਇਕਰਾਰ ਯਾਰ ਇਕਰਾਰ ਤਾਂ ਅੱਜ ਕੱਲ੍ਹ ਕਰਕੇ ਮਿੰਟ 'ਚ ਮੁੱਕਰ ਜਾਂਦੇ ਆ। ਇਕਰਾਰ ਤਾਂ ਕਿਹੜੀ ਗੱਲ ਹੈ, ਉੱਥੇ ਮੂੰਹ ਜ਼ਬਾਨੀ ਗੱਲ ਹੁੰਦੀ, ਜਿਹੜਾ ਕੋਈ ਕਾਂਟਰੈਕਟ ਸਾਈਨ ਹੋਇਆ ਆ, ਠੀਕ ਹੈ ਨਾ। ਜੇ ਕਾਂਟਰੈਕਟ ਸਾਈਨ ਕਰਦੇ ਆ ਤੇ ਫਿਰ ਦੂਜੇ ਬੰਨੇ ਫਸਦੇ ਆ ਪੇਰੋਲ ਦੇ ਵਿੱਚ ਵੀ। ਪੇਰੋਲ ਕਿੱਥੋਂ, ਉਹ ਪੇਰੋਲ ਟੈਕਸ ਤੇ ਸਾਰਾ ਕੁਛ ਆ ਜਾਂਦਾ। ਕਾਂਟਰੈਕਟ ਕੋਈ ਵੀ ਨਹੀਂ ਕਰਦਾ, ਨਾ ਟਰੱਕਿੰਗ ਕੰਪਨੀ ਕਰਦੀ ਆ ਨਾ ਡਰਾਈਵਰ ਕਰਦਾ ਆ। ਸੋ ਕਾਂਟਰੈਕਟ ਕਿਸੇ ਦਾ ਵੀ ਨਹੀਂ ਹੋਇਆ ਹੁੰਦਾ। ਡੀਟੇਲ ਜੌਬ ਡਿਊਟੀਜ਼ ਕਿਸੇ ਦੀਆਂ ਨਹੀਂ ਲਿਖੀਆਂ ਹੋਈਆਂ ਹੁੰਦੀਆਂ। ਸੋ ਇਸ ਕਰਕੇ ਜਿਹੜਾ ਇਹ ਚੀਜ਼ਾਂ ਹੈਗੀਆਂ, ਦੇਖੋ ਆਪਾਂ ਇਹ ਕਹਿੰਦੇ ਆ ਗਲਤ ਆਪਾਂ ਦੋਨੋਂ ਹੀ ਆ, ਦੋਨੋਂ ਸਾਈਡਾਂ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਆ। ਇਸ ਕਰਕੇ ਪ੍ਰੋਬਲਮਾਂ ਜ਼ਿਆਦੀਆਂ ਕ੍ਰੀਏਟ ਹੁੰਦੀਆਂ ਆ। ਸੋ ਮੈਨੂੰ ਆਪਣੇ ਕਨਵਰ ਔਲਖ ਹੋਣਾ ਦਾ ਟੈਕਸਟ ਵੀ ਆਇਆ ਹੈਗਾ ਕਿ ਉਹ ਜਿਹੜਾ ਉਹਨਾਂ ਦਾ ਹੈਗਾ ਆਪਣਾ ਪੈਸੇ ਮਰੇ ਹੈਗੇ ਅਪ ਟੂ $10,000 ਤੁਸੀਂ ਸਮਾਲ ਕਲੇਮ ਕੋਰਟ ਦੇ ਵਿੱਚ ਵੀ ਆਪਣਾ ਜਿਹੜਾ ਕੇਸ ਕਰ ਸਕਦੇ ਹੈਗੇ ਆ ਤੇ ਉਹਦੇ ਵਿੱਚ ਵੀ $125 ਦਾ ਕਰਦਾ, ਉਹਦੇ 'ਚ ਵੀ ਕਰ ਸਕਦੇ, ਕਲੇਮ ਕਰ ਸਕਦੇ ਆ। ਬਟ ਉਹ ਵੀ ਇੱਕ ਸਿੰਪਲ ਜਿਹਾ ਪ੍ਰੋਸੈਸ ਹੈਗਾ, ਤੁਸੀਂ ਉਹ ਵੀ ਕਰ ਸਕਦੇ ਆ। ਸੋ ਡੈਫੀਨੇਟਲੀ ਮਤਲਬ ਨਾ ਕੋਸ਼ਿਸ਼ ਕਰੋ ਵੀ ਇੱਥੋਂ ਤੱਕ ਨਾ ਪਹੁੰਚਣਾ, ਨਾ ਨੌਬਤ ਨਾ ਹੀ ਆਵੇ ਜੀ। ਅਗਲੇ ਕਾਲਰ ਸਨੀ।
ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਬਸ ਮੈਂ ਵੀ ਇੱਕ ਔਨ ਆਪਰੇਟਰ ਹਾਂ ਜੀ, ਕਿਉਂਕਿ ਥੋੜਾ ਜਿਹਾ ਅੱਜ ਕੱਲ ਥੋੜਾ ਜਿਹਾ ਕੰਮ ਇੱਦਾਂ ਦਾ ਚੱਲ ਰਿਹਾ ਆ, ਜਿੱਦਾਂ ਭਾਜੀ ਹੁਣਾਂ ਦੇ ਪੈਸੇ ਮਰੇ। ਭਾਜੀ ਮੇਰੇ ਨਾਲ ਵੀ ਇਹ ਚਾਂਸ ਹੋਇਆ ਰੀਸੈਂਟਲੀ ਜੀ। ਮੈਂ ਤਾਂ ਸਾਰਿਆਂ ਨੂੰ ਇਹੀ ਸੁਜੈਸਟ ਕਰੂੰਗਾ, ਜੇ ਤੁਸੀਂ ਫੈਕਟਰਿੰਗ ਕਰਵਾ ਰਹੇ ਆ ਨਾ, ਫੈਕਟਰਿੰਗ ਕੰਪਨੀਆਂ ਭਾਜੀ ਤੁਹਾਨੂੰ ਪ੍ਰੋਵਾਈਡ ਕਰਦੀਆਂ ਉਹਨਾਂ ਦੀ ਐਪਲੀਕੇਸ਼ਨ ਆ, ਉਹ ਖੁਦ ਮੂੰਹੋਂ ਕਹਿ ਰਹੇ ਆ, ਕਹਿੰਦੇ ਵੀ ਜੇ ਤੁਸੀਂ ਕਿਸੇ ਬ੍ਰੋਕਰ ਦਾ ਲੋਡ ਲਾਣਾ ਨਾ, ਉਹਦਾ ਕ੍ਰੈਡਿਟ ਸਕੋਰ ABC ਤੱਕ ਹੋਣਾ ਚਾਹੀਦਾ, ਉਹ ਤੋਂ ਜੇ ਉੱਪਰ ਆ ਤੇ ਤੁਸੀਂ ਪਲੀਜ਼ ਨਾ ਲਾਓ। ਉਹਨਾਂ ਨੇ ਭਾਜੀ ਥੱਲੇ ਕਮੈਂਟ ਕੀਤਾ ਹੁੰਦਾ ਬ੍ਰੋਕਰ ਨੇ ਵੀ ਡਾਇਰੈਕਟ ਡਿਪੋਜ਼ਿਟ ਜੋ ਵੀ ਉਹ ਤੁਹਾਨੂੰ ਕਰ ਸਕਦੇ ਆ, ਪਰ ਉਹ ਭਾਜੀ ਮੈਂ ਮੋਸਟਲੀ ਕਈ ਵਾਰੀ ਕੰਪਨੀਆਂ ਤੋਂ ਬਚਿਆ, ਬਹੁਤ ਕੰਪਨੀਆਂ ਲਾਈਕ ਦੇयर ਥਾਊਜ਼ੈਂਡਸ ਆਫ ਕੰਪਨੀਜ਼ ਜਿਹੜੇ ਕਿ ਇੱਦਾਂ ਕਰਨਾ ਚਾਹੁੰਦੇ ਆ। ਕਾਲ ਦੇ ਵਿੱਚ ਅਸੀਂ ਕੀ ਕਰਦੇ ਭਾਜੀ, ਸੋਹਣਾ ਰੇਟ ਦੇਖ ਲੈਂਦੇ ਆ, ਬੈਟਰ ਰੇਟ ਦੇਖਦੇ ਆ ਅਸੀਂ, ਚਲੋ ਜੀ ਅਸੀਂ ਉਹਦੇ ਨਾਲ ਕਰ ਲੈਂਦੇ ਆ, ਠੀਕ ਹੈ। ਉਹ ਬਾਅਦ ਵਿੱਚ ਫਿਰ ਇਹ ਇਸ਼ੂ ਆਉਂਦਾ, ਉਹ ਫੈਕਟਰਿੰਗ ਕੰਪਨੀਆਂ ਵੀ ਕਹਿ ਦਿੰਦੀਆਂ ਵੀ ਭਾਜੀ ਤੁਹਾਨੂੰ ਜਦ ਅਸੀਂ ਪਹਿਲਾਂ ਕਹਿੰਦੇ ਆ ਵੀ ABC ਜਿਹੜਾ ਆ ਕ੍ਰੈਡਿਟ ਸਕੋਰ ਆ ਤੁਸੀਂ ਇੱਥੇ ਤੱਕ ਦੇਖ ਕੇ ਕਰ ਲਓ। ਪਰ ਰੀਸੈਂਟਲੀ ਮੇਰੇ ਲਾਈਕ ਮੋਰ ਦੈਨ 55 ਡੇਜ਼ ਹੋਏ ਸੀਗੇ, ਕੰਪਨੀ ਸੀਗੀ A ਸਕੋਰ, ਪਰ ਉਹਨਾਂ ਨੇ ਸਟਿਲ ਦੇ ਪੇਡ ਮੀ ਭਾਜੀ, ਠੀਕ ਆ। ਉਹਨਾਂ ਨੇ ਕਿਹਾ ਵੀ ਥੋੜੀ ਡਿਸਕ੍ਰਿਪੈਂਸੀ ਸੀਗੀ ਪੇਪਰ ਵਰਕ ਦੇ ਵਿੱਚ, ਪਰ ਹਾਂਜੀ ਜਿੱਦਾਂ ਪਹਿਲਾਂ ਭਾਜੀ ਹੁਣਾਂ ਨੇ ਕਿਹਾ, ਤੁਸੀਂ ਜਦੋਂ ਵੀ ਜਿਹੜਾ ਵੀ ਮੰਨ ਲਓ ਤੁਸੀਂ ਬ੍ਰੋਕਰ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਆ, ਤੁਸੀਂ ਪ੍ਰੂਫ ਆਫ ਡਿਲੀਵਰੀ ਦੀ ਉਹਨੂੰ ਫੋਟੋ ਖਿੱਚ ਕੇ ਈਮੇਲ ਵੀ ਜ਼ਰੂਰ ਕਰ ਦਿਓ, ਠੀਕ ਹੈ ਨਾ, ਕਿਉਂਕਿ ਕਈ ਕੰਪਨੀਆਂ ਵੀ ਇਹੋ ਜਿਹੀਆਂ ਆਉਂਦੀਆਂ ਆ, ਉਹ ਤੁਹਾਨੂੰ ਬਾਰ-ਬਾਰ ਈਮੇਲ ਕਰਦੀਆਂ ਡਰਾਈਵਰਸ ਨੂੰ ਜਾਂ ਔਨਰ ਆਪਰੇਟਰ ਨੂੰ ਵੀ ਸਾਨੂੰ ਪ੍ਰੂਫ ਆਫ ਡਿਲੀਵਰੀ ਭੇਜੋ, ਪ੍ਰੂਫ ਆਫ ਡਿਲੀਵਰੀ ਭੇਜੋ, ਅਸੀਂ ਤੁਹਾਨੂੰ ਪੈਸੇ ਪੇ ਕਰੀਏ। ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਤੋਂ ਹੀ ਭਾਜੀ ਨਿਗਲੈਕਟ ਹੋ ਜਾਂਦੀਆਂ। ਹਾਂ ਜਿੱਦਾਂ ਹੁਣ ਤੁਸੀਂ ਐਗਰੀਮੈਂਟ ਦੀ ਗੱਲ ਕਰਦੇ ਆ, ਮੈਂ US ਐਕਸਪ੍ਰੈਸ ਲਈ ਵੀ ਕੰਮ ਕੀਤਾ ਆ, ਇੱਕ ਦੋ ਹੋਰ ਕੰਪਨੀਆਂ ਲਈ ਕੀਤਾ, ਉਹ ਭਾਜੀ ਪੈਸੇ ਪੇ ਕਰਕੇ ਵੀ ਸਾਡੇ ਅਕਾਊਂਟ ਵਿੱਚੋਂ ਮੇਰੇ ਚੋਂ ਕਈ ਵਾਰੀ ਕੱਢ ਚੁੱਕੇ ਸੀਗੇ। ਉਹੀ ਗੱਲ ਹੈ, ਰਮਨ ਭਾਜੀ ਠੀਕ ਕਹਿ ਰਹੇ ਆ ਵੀ ਕੋਈ ਅਸੀਂ ਭਾਜੀ ਸਾਨੂੰ ਹੁੰਦਾ ਵੀ ਅਸੀਂ ਬਸ ਕੰਮ ਸ਼ੁਰੂ ਕਰੀਏ, ਸਾਡੇ ਸਿਰ ਦੇ ਤੇ ਹੋਰ ਚੀਜ਼ਾਂ ਬਹੁਤ ਰਨ ਕਰ ਰਹੀਆਂ ਹੁੰਦੀਆਂ ਵੀ ਯਾਰ ਕਿੱਦਾਂ ਦਾ ਹੋਊਗਾ ਜੋ ਵੀ ਅੱਗੇ ਲੋਡ ਚੱਕਣਾ, ਇਹ ਕੰਪਨੀ ਕਿੱਦਾਂ ਕਰੂਗੀ ਮੇਰੇ ਨਾਲ। ਅਸੀਂ ਭਾਜੀ ਕਈ ਚੀਜ਼ਾਂ ਦੇਖਦੇ ਨਹੀਂ ਹੈਗੇ ਤੇ ਨਾ ਹੀ ਉਹ ਪ੍ਰਿਪੇਅਰ ਕਰਦੇ ਅੱਗੇ ਚੀਜ਼ਾਂ, ਉਹ ਪੇ ਕਰ ਦਿੰਦੇ ਆ, ਬਾਅਦ ਦੇ ਵਿੱਚ ਤੁਹਾਨੂੰ ਉਹ ਕਹਿੰਦੇ ਆ। ਮੇਰੀਆਂ ਕਈ ਜਿਹੜੀਆਂ ਸਕੇਲ ਟਿਕਟਾਂ ਭਾਜੀ ਉਹ ਕੰਪਨੀ ਦੇ ਵੈਸੇ ਜਦੋਂ ਉਹਨਾਂ ਨੂੰ ਪੇ ਕਰਨੀਆਂ ਚਾਹੀਦੀਆਂ, ਉਹਨਾਂ ਨੇ ਆਲਰੇਡੀ ਮੈਨੂੰ ਚਾਰਜ ਕਰਦੇ ਰਹੇ ਆ ਕਈ ਟਿਕਟਾਂ ਦੇ, ਆਂਦੇ ਨੈਵਰ ਪੇ ਮੀ। ਜੀ ਥੈਂਕ ਯੂ ਸਨੀ ਜੀ। ਭਾਜੀ ਇਹੀ ਆ ਵੀ ਮੈਂ ਹਾਂਜੀ ਥੈਂਕ ਯੂ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ, ਮਿਹਰਬਾਨੀ ਜੀ। ਬਿਲਕੁਲ ਜੀ, ਇਹ ਗੱਲ ਬਿਲਕੁਲ ਸਹੀ ਆ। ਜਿਹੜੀਆਂ ਦੇਖੋ ਹਮੇਸ਼ਾ ਤੁਸੀਂ ਬਿਜ਼ਨਸ ਕਰ ਰਹੇ ਹੈਗੇ ਆ, ਠੀਕ ਹੈ ਨਾ, ਜਿਹੜੀਆਂ ਅਣਗਹਿਲੀਆਂ ਹੈ ਨਾ, ਜਿਹੜੀਆਂ ਕਾਹਲੀ ਦੇ ਵਿੱਚ ਅਣਗਹਿਲੀਆਂ ਕੀਤੀਆਂ ਜਾਂਦੀਆਂ ਔਰ ਚੀਜ਼ਾਂ ਨੂੰ ਤੁਸੀਂ ਜਿਹੜਾ ਆ ਉਹ ਬਿਲਕੁਲ ਅੱਖੋਂ ਓਹਲੇ ਕਰ ਦਿੰਦੇ ਆ, ਤੁਸੀਂ ਬਿਲਕੁਲ ਕੰਮ ਨਹੀਂ ਉਹਨੂੰ ਸੋਚਦੇ ਹੀ ਨਹੀਂ, ਉਹ ਚੀਜ਼ਾਂ ਨੂੰ ਮਾੜਾ ਜਿਹਾ ਵੱਧ ਪੈਸੇ ਮਿਲ ਜਾਣ ਅਸੀਂ ਕੁਛ ਨਹੀਂ ਸੋਚਦੇ ਬ੍ਰੋਕਰ ਕੀ ਆ, ਬ੍ਰੋਕਰ ਦਾ ਕ੍ਰੈਡਿਟ ਸਕੋਰ ਕੀ ਆ, ਇਹਦਾ ਜੋ ਕਿੰਨੀ ਦੇਰ 'ਚ ਪੇ ਕਰਦੇ ਆ, ਕਿੰਨੀ ਕੀ ਕਰਦੇ ਆ, ਕੁਛ ਨਹੀਂ। ਮਤਲਬ ਕਿ ਬੰਦਾ ਸੋਚਦਾ, ਬੰਦਾ ਕਰਦਾ, ਉਦੋਂ ਸਿਰਫ ਲੋਡ ਲੈ ਕੇ ਤੁਰਨ ਦੀ ਗੱਲ ਕਰਦਾ। ਔਰ ਬਹੁਤ ਵਾਰੀ ਮੇਰੇ ਨਾਲ ਇਹ ਹੋ ਚੁੱਕਾ, ਕਾਲਸ ਆ ਚੁੱਕੀਆਂ ਕਿ ਜਿੱਥੇ ਲੋਕਾਂ ਨੇ ਲੋਡ ਜਿਹੜੇ ਆ ਉਹ ਸਾਡੇ ਰੀਸੈਂਟਲੀ ਇੱਕ ਕਾਲ ਆਈ ਸੀਗੀ ਕਿ ਇੱਧਰੋਂ ਕੈਲੀਫੋਰਨੀਆ ਤੋਂ ਲੋਡ ਚੁਕਵਾ ਕੇ ਐਕਸਟਰਾ ਪੇ ਕੀਤੇ ਸੀਗੇ ਤੇ ਉਹ ਬੰਦੇ ਨੂੰ ਉੱਥੇ ਲੈ ਗਏ, ਉੱਥੇ ਟੈਕਸਸ ਜਾ ਕੇ ਉਹਨੇ ਉੱਥੇ ਲੋਡ ਲਾਉਣ ਦੀ ਟਰਾਈ ਕੀਤੀ, ਸਾਰਾ ਕੁਛ ਕੀਤਾ ਤੇ ਮੁੜ ਕੇ ਚੁੱਪ ਕਰਕੇ ਉਹ ਉੱਥੇ ਕਹਿੰਦੇ ਜੀ ਲੋਡ ਸਾਡਾ ਆਇਆ ਨਹੀਂ, ਆਰਡਰ ਹੀ ਨਹੀਂ ਕੀਤਾ। ਉਹ ਵਾਪਸ ਲੋਡ ਇੱਥੇ ਲੈ ਕੇ ਆਇਆ ਕੈਲੀਫੋਰਨੀਆ, ਪਰ ਉਹਨੂੰ ਅਜੇ ਜਿਹੜੀ ਕੰਪਨੀ ਆ ਉਹ ਫਿਰ ਭੱਜ ਦੌੜ ਦੇ ਰਹੀ ਆ। ਸਿਆਟਲ ਦੇ ਵਿੱਚ ਕਾਲ ਆਈ ਸੀਗੀ ਕਿ ਕੰਪਨੀ ਨੇ ਜਿਹੜਾ ਸਾਨੂੰ ਲੋਡ ਚੁਕਵਾਇਆ ਸੀਗਾ ਕੈਂਟ ਤੋਂ ਲੈ ਕੇ ਅਸੀਂ ਪੋਰਟਲੈਂਡ ਜਾਣਾ ਸੀਗਾ, ਪੋਰਟਲੈਂਡ ਚਲੇ ਗਏ, ਉੱਥੇ ਦਿਹਾੜੀ ਬੈਠੇ, ਉਹ ਕਹਿੰਦੇ ਜੀ ਸਟੋਰਾਂ ਤੇ ਹੁਣ ਫਰਨੀਚਰ ਡਿਲੀਵਰ ਕਰ ਦਿਓ। ਹੁਣ ਉਹ ਬੰਦਿਆਂ ਨੂੰ ਉਹਨਾਂ ਨੇ ਉੱਥੇ ਜਦੋਂ ਉਹਨਾਂ ਦੇ ਕੋਲੋਂ ਕੰਮ ਕਰਾਉਣਾ ਸੀ, ਉਹ 5 ਦਿਨ ਪੋਰਟਲੈਂਡ 'ਚ ਚੜਾਈ ਫਿਰਦੇ ਰਹੇ ਉਹਨਾਂ ਨੂੰ। ਸੋ ਜੋ ਕੰਮ ਕਰਾਉਣਾ ਉਹ ਕਹਿੰਦੇ ਕੋਈ ਗੱਲ ਨਹੀਂ, ਕੋਈ ਨਹੀਂ, ਤੁਹਾਨੂੰ ਬੈਠਣ ਦੇ $1000 ਦਿਹਾੜੀ ਦੇਵਾਂਗੇ, $1000 a ਡੇ, ਠੀਕ ਹੈ। ਹੁਣ ਕਿਹੜਾ $1000 a ਡੇ ਦਿੰਦਾ ਯਾਰ ਬੈਠਣ ਦੇ? ਮਤਲਬ ਪਹਿਲਾਂ ਤਾਂ ਇਹ ਸੋਚੋ ਨਾ, ਤੁਹਾਨੂੰ ਬੈਠਣ ਲੱਗੇ ਤੁਹਾਨੂੰ ਇਹ ਸੋਚੋ ਵੀ ਮੈਨੂੰ $1000, ਤੁਸੀਂ ਉਸੇ ਖੁਸ਼ੀ ਦੇ ਵਿੱਚ ਆਪਾਂ ਕੰਮ ਕਰੀ ਜਾਂਦੇ ਆ ਕਿ $1000 ਦਿਹਾੜੀ ਕਹਿਤਾ ਮੈਨੂੰ, ਉਹਨੇ ਕਹਿਤਾ ਤੇ ਹੁਣ ਜਦੋਂ ਵਾਪਸ ਜਾ ਕੇ ਉਹਨਾਂ ਨੇ ਫਿਰ ਨਹੀਂ ਲੋਡ ਲੱਥਾ, ਵਾਪਸ ਜਾ ਕੇ ਕੈਂਟ ਲਾਇਆ ਤੇ ਹੁਣ ਉਹ ਪੈਸਿਆਂ ਦੀ ਗੱਲ ਕਰ ਰਹੇ, ਉਹ ਕਹਿੰਦੇ ਜੀ ਨੈਗੋਸ਼ੀਏਟ ਕਰੋ, ਹੁਣ ਅਸੀਂ ਇੰਨੇ ਦਾ ਪੇ ਨਹੀਂ ਕਰਦੇ। ਜੀ ਜੀ ਬਿਲਕੁਲ। ਅਗਲੇ ਕਾਲਰ ਬਹੁਤ ਜ਼ਿਆਦਾ ਹੈ ਜੀ, ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਕਾਲ ਸੁਣ ਰਿਹਾ ਸੀ ਤੁਹਾਡਾ ਰੇਡੀਓ ਪ੍ਰੋਗਰਾਮ ਤੇ ਉਹਦੇ ਚ ਕਹਿ ਰਹੇ ਸੀਗੇ ਵੀ ਡਿਸਪੈਚਿੰਗ ਕੰਪਨੀਆਂ ਕੈਰੀਅਰਸ ਪੇ ਨਹੀਂ ਕਰਦੇ ਹੈਗੇ ਜੀ। ਤੇ ਉਹ ਭਾਜੀ ਮੈਨੂੰ 3 ਮਹੀਨੇ ਹੋ ਗਏ ਡਿਸਪੈਚਿੰਗ ਸਰਵਿਸ ਕੰਪਨੀ ਨਾਲ ਕਿਸੇ ਨਾਲ ਕੰਮ ਕਰਦਿਆਂ ਨੂੰ, ਉਹ ਬੜੇ ਵਧੀਆ ਕੰਮ ਕਰਾਉਂਦੇ ਨੇ। ਮੈਂ ਇਹੀ ਕਹਿਣਾ ਸੀਗਾ ਵੀ ਤੇ ਸਾਡੇ ਨਾਮ ਤੇ ਲੋਡ ਬੁੱਕ ਕਰਦੇ ਨੇ ਉਹ ਤੇ ਸਿੱਧਾ ਹੀ ਸਾਨੂੰ ਪੈਸੇ ਆਉਂਦੇ ਭਾਜੀ। ਇਹ ਸੋ ਅੱਜ ਕੱਲ੍ਹ ਇਹੋ ਜਿਹੇ ਰੋਲ ਵਾਲੀ ਕੋਈ ਗੱਲ ਨਹੀਂ ਰਹੀ ਹੈਗੀ। ਸੋ ਡਿਸਪੈਚਿੰਗ ਸਰਵਿਸਿਜ਼ ਹੈਗੀ ਆਪਣੀ
ਤੇ ਉਹ ਬੜੇ ਵਧੀਆ ਕੰਮ ਕਰਾਉਂਦੇ ਆ ਜੀ। ਜੀ ਥੈਂਕ ਯੂ ਜੀ। ਬਿਲਕੁਲ ਇੱਦਾਂ ਦੇ ਜਿਹੜੇ ਜ਼ਰੂਰ ਲੱਭਣੇ ਚਾਹੀਦੇ ਆ ਜਿਹੜੇ ਤੁਹਾਡੇ ਨਾਂ ਦੇ ਉੱਤੇ ਕਰਨ, ਤੁਹਾਡੇ ਨਾਂ ਦੇ ਉੱਤੇ ਸਾਰਾ ਕੁਝ ਹੋਵੇ। ਬਾਅਦ ਦੇ ਵਿੱਚ ਇੱਦਾਂ ਦੀਆਂ ਖੱਜਲ ਖੁਆਰੀਆਂ ਜਿਹੜੀਆਂ ਤੁਹਾਨੂੰ ਜਿਹੜੀਆਂ ਨਾ ਜਿਹੜੀਆਂ ਉਹ ਝੱਲਣੀਆਂ ਪੈਣ। ਦੇਖੋ ਇੱਦਾਂ ਹੀ ਆ, ਸਿਚੁਏਸ਼ਨ ਤਾਂ ਇਹੀ ਹੁੰਦੀ ਆ ਰਮਨ ਜੀ ਵੀ ਕਈ ਵਾਰੀ ਤੁਹਾਨੂੰ ਚੰਗਾ ਟੱਕਰ ਜਾਂਦਾ, ਕਈ ਵਾਰੀ ਮਾੜਾ ਟੱਕਰ ਜਾਂਦਾ ਆ, ਪਰ ਤੁਸੀਂ ਆਪਣੀ ਇਹ ਆ ਵੀ ਤੁਸੀਂ ਆਪਣੇ ਵੱਲੋਂ ਪੂਰੀ ਪੜਚੋਲ ਕਰੋ, ਪੂਰੀ ਪੜਤਾਲ ਕਰੋ। ਜਿੱਦਾਂ ਹੁਣ ਤਕਰੀਬਨ ਸਾਰੇ ਜਾਣੇ ਇਸ ਚੀਜ਼ ਨੂੰ ਮੰਨਦੇ ਆ ਵੀ ਬੰਦਾ ਕਈ ਵਾਰੀ ਨਾ ਲਾਲਚ ਬਸ ਆ ਕੇ ਗਲਤ ਡਿਸੀਜਨ ਜਿਹੜਾ ਉਹ ਲੈ ਜਾਂਦਾ ਆ। ਸੋ ਟੂ ਗੁੱਡ ਟੂ ਬੀ ਟਰੂ, ਇਟਸ ਨੈਵਰ ਟਰੂ। ਇਹ ਚੀਜ਼ ਜਿਹੜੀ ਆ ਧਿਆਨ ਦੇ ਵਿੱਚ ਰੱਖੋ ਜਿਹੜੀ ਆ। ਬਿਲਕੁਲ ਰਾਜਕਿਰਨ, ਨਾਲੇ ਦੂਸਰੀ ਗੱਲ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਨਾ ਜਿਹੜੀ ਸਾਡਾ ਇਸ ਵੇਲੇ ਬਿਜ਼ਨਸ ਮਾਡਲ ਚੱਲ ਰਿਹਾ, ਜਿਹੜਾ ਬਿਜ਼ਨਸ ਮਾਡਲ ਇਸ ਵੇਲੇ ਹੈਗਾ ਕਿ ਜਿਹੜੇ ਲੋਕੀ ਆਪਣੇ ਨਾਂ ਤੇ ਲੋਡ ਲੈ ਕੇ ਤੇ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਦਿੰਦੇ ਆ, ਇਹ ਇੰਸ਼ੋਰੈਂਸ ਕੰਪਨੀਆਂ ਨੂੰ ਕਾਫੀ ਡੀਟੇਲ ਹੁਣ ਇਹਦੇ ਵਿੱਚ ਚਲੀ ਗਈ ਆ। ਇੰਸ਼ੋਰੈਂਸ ਕੰਪਨੀਆਂ ਕਾਫੀ ਜਿਹੜਾ ਇਹਦੇ ਵਿੱਚ ਐਕਟਿਵਲੀ ਕੰਮ ਕਰ ਰਹੀਆਂ ਕਿ ਉਹ ਜਿਹੜੇ ਵੀ ਕਲੇਮ ਹੁੰਦੇ ਆ ਉਹ ਕਲੇਮ ਆਲਮੋਸਟ ਦੋਨੋਂ ਕੰਪਨੀਆਂ ਦੇ ਡਿਨਾਈ ਹੋਣੇ ਆ। ਜਿਹਨੇ ਲੋਡ ਲਿਆ ਆ ਉਹਦੇ ਟਰੱਕ ਨੇ ਨਹੀਂ ਕੀਤਾ, ਜਿਹੜੇ ਟਰੱਕ ਨੇ ਕੀਤਾ ਉਹਦੇ ਨਾਂ ਤੇ ਲੋਡ ਨਹੀਂਗਾ। ਸੋ ਦੋਨਾਂ ਦੀ ਇੰਸ਼ੋਰੈਂਸ ਕੰਪਨੀ ਨੇ ਡਿਨਾਈ ਕਰ ਰਹੇ ਆ। ਸੋ ਇਹ ਜਿਹੜਾ ਇਸ਼ੂ ਹੈਗਾ ਇਹ ਵੈਰੀ ਬਿਗ ਇਸ਼ੂ ਬਣ ਰਿਹਾ ਹੈਗਾ ਇਸ ਵੇਲੇ ਇੰਸ਼ੋਰੈਂਸ ਕੰਪਨੀ। ਜਿੱਦਾਂ ਆਪਾਂ ਕਹਿੰਦੇ ਨਾ ਵੀ ਸਾਡੀ ਟਰੱਕਾਂ ਦੀ ਇੰਸ਼ੋਰੈਂਸ ਬਹੁਤ ਵੱਧ ਗਈ ਆ, ਉਹ ਇਸੇ ਕਰਕੇ ਵਧੀਆ ਕਿ ਅਸੀਂ ਜਿਹੜੇ ਟਰੱਕ ਡਰਾਈਵਰ ਜਿਹੜੇ ਅਸੀਂ ਟਰੱਕ ਦੇ ਉੱਤੇ ਚਲਾਉਣ ਨੂੰ ਦਿੱਤਾ ਜਿਨ੍ਹਾਂ ਨੂੰ, ਉਹਨਾਂ ਨੂੰ ਇੰਸ਼ੋਰੈਂਸ ਐਡ ਨਹੀਂ ਕੀਤਾ। ਅਨਇੰਸ਼ੋਰਡ ਡਰਾਈਵਰ ਜਿਹੜਾ ਟਰੱਕ ਚਲਾਉਂਦਾ ਆ, ਜਦੋਂ ਐਕਸੀਡੈਂਟ ਹੁੰਦਾ ਆ, ਉਹ ਸਾਡੇ ਅਗੇਂਸਟ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਆ, ਤੋਂ ਬਹੁਤ ਤੁਹਾਡੇ ਅਗੇਂਸਟ ਜਾਂਦਾ। ਇੱਦਾਂ ਹੀ ਜਿਹੜੇ ਤੁਹਾਡੇ ਕਲੇਮ ਹੈ ਇਸ ਵੇਲੇ, ਕਲੇਮ ਵੀ ਇਸ ਵੇਲੇ ਜਿਹੜੇ ਆ ਉਹ ਵੀ ਇਸ ਸਰਕਲ ਦੇ ਵਿੱਚ ਆ ਰਹੇ ਆ ਕਿ ਇੰਸ਼ੋਰੈਂਸ ਕੰਪਨੀਆਂ ਨੂੰ ਇਹ ਦੇਖ ਰਹੀਆਂ, ਡੀਟੇਲ ਪੇਪਰ ਵਰਕ ਲੈਂਦੀਆਂ, ਸਾਰਾ ਕੁਝ ਲੈਂਦੀਆਂ, ਔਰ ਇਹ ਕਲੇਮ ਡਿਨਾਈ ਹੋਣੇ ਸ਼ੁਰੂ ਹੋ ਗਏ ਆ ਔਰ ਹੋ ਰਹੇ ਆ ਕਾਫੀ। ਸੋ ਇਸ ਕਰਕੇ ਵੀ ਜੇ ਤੁਸੀਂ ਲੋਡ ਚੱਕਦੇ ਆ, ਜੇ ਤੁਹਾਨੂੰ ਕੋਈ ਇੱਦਾਂ ਦੀ, ਜਿੱਦਾਂ ਕਿ ਹੁਣ ਲਾਸਟ ਕਾਲਰ ਨੇ ਕਿਹਾ ਹੈਗਾ ਕਿ ਜੇ ਤੁਹਾਨੂੰ ਇੱਦਾਂ ਦੀ ਸਰਵਿਸਿਜ਼ ਮਿਲਦੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੇ ਨਾਂ ਤੇ ਸਾਰਾ ਕੁਝ ਕਰਦੀਆਂ ਹੈਗੀਆਂ, ਤੁਹਾਡੇ ਨਾਂ ਤੇ ਬੁੱਕ ਕਰਦੇ, ਤੁਹਾਨੂੰ ਪੈਸੇ ਆਉਂਦੇ ਆ, ਸੋ ਉੱਥੇ ਕੀ ਚੋਰੀ ਹੋ ਜਾਊਗੀ, ਕੀ ਉੱਥੇ ਮਤਲਬ ਕਿ ਬੰਦਾ ਕਿਸੇ ਕੋਲੋਂ ਲੈ ਜਾਊਗਾ। ਸੋ ਡੈਫੀਨੇਟਲੀ ਜਿਹੜਾ ਆ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਇੱਦਾਂ ਦੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਜੀ ਜੀ ਜੀ। ਅਤੇ ਬਹੁਤ ਬਹੁਤ ਰਮਨ ਜੀ ਸ਼ੁਕਰੀਆ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ, ਅਤੇ ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮਿਹਰਬਾਨੀ ਜੀ।